ਦੱਸਦਾ ਵੀਰ ਮੇਰਿਆ ਇੰਨੀ ਪੱਖੀ ਕਹੇ ਘਰ ਦੀ ਨਹੀਂ ਹੋਣੀ ਜਿੰਨੀ ਸਾਡੀ ਪੱਖੀ ਸੀ। ਚਾਚੇ ਵੀ, ਤਾਏ ਵੀ, ਬਾਬੇ ਵੀ, ਮਾਸੀਆਂ ਵੀ, ਫੁੱਫੀਆਂ ਵੀ, ਸਾਰੇ ਉੱਥੇ ਸ਼ਹੀਦ ਹੋਏ। ਸਾਰੇ ਸ਼ਹੀਦ ਹੋਏ। ਤੋਬਾ ਯਾ ਅੱਲਾ ਤੋਬਾ। ਅੱਛਾ, ਇਹ ਤਲਵਾਰ ਵੱਜੀ ਸੀ ਤੁਹਾਡੇ? ਤਲਵਾਰ ਵੱਜੀ ਸੀ ਤੇ ਹੋਰ ਮੂੰਹ ਤੇ ਵੀ ਵੱਜੀ ਆ ਜਿਹੜੀ? ਮੂੰਹ ਤੇ ਉਹ ਚੁੰਝੀ ਵੱਜੀ ਤਲਵਾਰ ਦੀ। ਓਏ ਹੋਏ ਹੋਏ, ਇਹ ਤੇ ਵੱਢਿਆ ਗਿਆ ਸੀ ਤੁਹਾਡਾ? ਵੱਢਿਆ ਗਏ। ਇਹ ਆਜ ਨਾ ਆਜ ਮੋਢਾ ਨਾ ਹਾਂਜੀ। ਇਹ ਚੰਮ ਜਿਹਾ ਲੱਥਾ ਹੈ, ਹੱਡੀ ਵੱਜ ਗਈ, ਨਹੀਂ ਤੇ ਬਾਂਹ ਭਾਈ ਬੁਖਾਰ ਹੋਣੀ ਸੀ। ਬਹੁਤ ਜ਼ੁਲਮ ਹੋਇਆ ਬਾਬਾ। ਬੜਾ ਬੜਾ ਲੱਲਾ ਬੜਾ। ਕਈ ਉਹ ਘਰ ਸੀ ਜਿਨ੍ਹਾਂ ਦੇ ਲੱਲਾ ਉੱਕਾ ਜੰਦਰੇ ਵੱਜ ਗਿਆ ਸੀ, ਓਹ ਜੀ ਆਇਆ ਹੀ ਕੋਈ ਨਹੀਂ। ਓਹ, ਕਈ ਉਹ ਵੀ ਘਰ ਹੈ ਸੀ। ਹੁਣ ਤੁਹਾਨੂੰ ਦੱਸਣ ਡਿਆ ਬਈ 100 ਜੀ ਵਿੱਚੋਂ ਤੇਰਾ ਚਟੀਆਂ ਆਈਆਂ ਬਚ ਕੇ ਸਾਰੇ ਰਹਿ ਗਏ। ਅਸਲ ਜਿਹੜਾ ਗੁੰਬਾ ਸੀ ਉਹ ਰਹਿ ਗਿਆ ਉੱਥੇ। ਰਹਿ ਗਿਆ ਉਹਨਾਂ ਦੀਆਂ ਕਬਰਾਂ ਵੀ ਨਹੀਂ ਹੋਣੀਆਂ, ਨਹੀਂ ਲੈ ਲੈ ਨਾਮੋ ਨਿਸ਼ਾਨ ਹੀ ਖਤਮ ਨਾ ਹੋ ਨਾ ਗਏ। ਨਾ। ਆ ਗਈ ਅੰਮ੍ਰਿਤਸਰ ਲੈਣ ਦਾ ਨਾ ਹਾਂਜੀ ਬੇਟੀ ਨੇ, ਤੇ ਉਹ ਬੁੜੀਆਂ ਵਿੱਚ ਤੇ ਸਿਆਣੇ ਵਿੱਚ ਉਹਨੇ ਕਿਹਾ ਤੇਰਾ ਕੋਈ ਹੋਰ ਵੀ? ਇਹਨੇ ਕਿਹਾ ਮੇਰਾ ਇੱਕ ਭਰਾ ਵਾ ਅੱਛਾ। ਤੇ ਉੱਥੇ ਰਹਿੰਦਾ ਹੈ। ਉਹ ਉਹਨੂੰ ਆਖਣ ਲੱਗੇ ਤੂੰ ਇੱਥੇ ਅੜ ਜਾ, ਵੀ ਜਿੰਨੇ ਜੇ ਮੇਰਾ ਭਰਾ ਨਾ ਆਵੇ ਮੈਨੂੰ ਨਾ ਲੈ ਕੇ ਜਾਓ, ਅੱਛਾ ਮੈਨੂੰ ਉੱਥੇ ਛੱਡਿਓ। ਉਹਨਾਂ ਲਾ ਕੇ ਸਾਰੀਆਂ ਦੇ ਉਹਨੂੰ ਕਾਕੀ ਨੂੰ ਕੱਲਿਆਂ ਨੂੰ ਲੈ ਕੇ ਤੇ ਫਿਰ ਉੱਥੇ ਪਿੰਡ ਗਏ। ਉਹਨਾਂ ਫਿਰ ਜਿਸ ਤਰ੍ਹਾਂ ਸਾਡਾ ਹਾਰਨ ਵਾਲੀ ਇੱਥੇ ਘੱਲ ਦਿੱਤਾ, ਅੱਛਾ। ਇੱਥੋਂ ਗਾਂਹ ਟੋਰ ਕੇ ਗਾਂਹ ਘੱਲ ਦਿੱਤਾ। ਹੂੰ ਉਹ ਜਿੱਥੇ ਜਿੱਥੇ ਮੁੰਡਾ ਜਾਂਦਾ ਰਿਹਾ ਉਹਨੂੰ ਕੁੜੀ ਨੂੰ ਪਤਾ ਸੀ। ਅੱਛਾ। ਉਹ ਮੁੰਡਾ ਹੈ ਐਡਾ ਜਿੰਨਾ ਦਾਤੀਆਂ ਉਹਦੇ ਕੋਲ ਤੇ ਲੁਹਾਰਾਂ ਦੀ ਦੁਕਾਨ ਤੇ ਦੂਜੇ ਪਿੰਡ ਦੰਦੇ ਕਢਾਉਣ ਡਿਆ। ਅੱਛਾ। ਉਹਨੇ ਕਿਹਾ ਮੇਰਾ ਵੀਰ ਆ। ਅੱਛਾ, ਨਹੀਂ ਜਿਹੜੇ ਤੁਹਾਡੇ ਵਾਲਦ ਸਾਹਿਬ ਸੀ, ਤੁਹਾਡੀ ਵਾਲਦਾ ਸੀ, ਉਹ ਸਾਰੇ ਰਾਜ ਸ਼ਹੀਦ ਹੋਏ ਉਸੇ ਜਗ੍ਹਾ ਤੇ? ਉੱਥੇ ਦੇ। ਤੁਹਾਡੇ ਕਿੰਨੇ ਭਰਾ ਸੀ ਤੁਸੀਂ ਤੇ ਕਿੰਨੇ ਭਰਾ ਸੀ 3-4 ਸੀ, ਹਾਂ। ਜਿਹ ਚੋਂ 2 ਰਹਿ ਗਏ, ਇੱਕ ਹੁਣ ਫੌਤ ਹੋਇਆ। ਅੱਛਾ, ਇੱਥੇ ਤੁਸੀਂ ਆ ਦੋ। ਹਾਂ, ਤੇ ਮੈਂ ਉਹਨੂੰ ਕੱਲਾ ਹੀ ਹਾਂ। ਬਾਕੀ ਜਿਹੜੇ ਭਰਾ ਸੀ ਉੱਥੇ ਸ਼ਹੀਦ ਹੋਏ ਨੇ? ਉੱਥੇ ਸ਼ਹੀਦ ਹੋਏ। ਤੇ ਭੈਣਾਂ ਕਿੰਨੀਆਂ ਸੀ? ਪੈਣਾ ਸੀ ਅਸੀਂ 3 ਤੇ ਇੱਕ ਆਈ ਸੀ, ਦੂਜੀਆਂ ਉੱਥੇ ਸ਼ਹੀਦ ਹੋਈਆਂ। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਵੇਲੇ ਪਿੰਡ ਧਾੜੀਵਾਲ ਇੱਕ ਡੇਰੇ ਤੇ ਬੈਠੇ ਆ ਜੀ। ਇੱਥੇ ਸਾਨੂੰ ਇੱਕ ਬਜ਼ੁਰਗ ਮਿਲੇ ਨੇ ਜਿਨ੍ਹਾਂ ਨੇ 47 ਨੂੰ ਆਪਣੇ ਪਿੰਡੇ ਉੱਤੇ ਹੰਡਾਇਆ, ਤੇ ਅਸੀਂ ਉਹ ਜ਼ਖਮ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਇਸ ਬੱਚੇ ਦੇ 47 ਵੇਲੇ ਲੱਗੇ ਫੱਟ। 47 ਦੇ ਹਮਲਿਆਂ ਦੇ ਵਿੱਚ ਇਹਨਾਂ ਦੇ ਬਜ਼ੁਰਗਾਂ ਨੇ ਵੀ ਕੁਰਬਾਨੀਆਂ ਦਿੱਤੀਆਂ, ਤੇ ਇਹਨਾਂ ਦਾ ਪੂਰਾ ਘਰ ਹੀ ਇੱਕ ਹਿਸਾਬ ਦਾ ਉਜੜ ਗਿਆ 47 ਵੇਲੇ। ਉਹ ਬੱਚਾ ਕਿੱਦਾਂ ਪਾਕਿਸਤਾਨ ਪਹੁੰਚਿਆ, ਉਹਨੇ ਆਪਣੇ ਮਾਂ-ਬਾਪ ਨੂੰ ਵੀ ਉਸ ਹਮਲੇ ਦੇ ਵਿੱਚ ਖੋ ਦਿੱਤਾ, ਤੇ ਆਪਣੇ ਭੈਣ ਭਰਾ ਜਿਹੜੇ ਵੀ ਉੱਥੇ ਸ਼ਹੀਦ ਹੋਏ। ਸਾਰੀ ਕਹਾਣੀ ਇਹਨਾਂ ਬਜ਼ੁਰਗਾਂ ਕੋਲ ਸੁਣਦੇ ਆ, ਜਿਨ੍ਹਾਂ ਦੀ ਉਮਰ ਉਸ ਵੇਲੇ 6-7 ਸਾਲ ਸੀ। ਕਿਉਂਕਿ 6-7 ਸਾਲ ਦੇ ਬੱਚੇ ਨੂੰ ਬਸ ਥੋੜ੍ਹੀ ਬਹੁਤ ਹੋਸ਼ ਹੁੰਦੀ ਹੈ, ਲੇਕਿਨ ਜਿਹੜੇ ਜ਼ਖਮ ਉਹਦੇ ਪਿੰਡੇ ਉੱਤੇ ਲੱਗੇ ਹੋਣ ਉਹ ਸਾਰੀ ਜ਼ਿੰਦਗੀ ਉਹਦੇ ਨਾਲ ਹੀ ਚੱਲਦੇ ਨੇ, ਉਹ ਨਹੀਂ ਭੁੱਲਦਾ। ਤੇ ਆਓ ਮਿਲਦੇ ਇਹਨਾਂ ਬਜ਼ੁਰਗਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਹਾਂ ਉਸ 47 ਦੇ ਦੁੱਖੜੇ ਜ਼ਮਾਨੇ ਦੀ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ ਤੁਹਾਡਾ? शुक्र अल्लाह का। ਠੀਕ ਠਾਕ ਹੋ? ਸਭ ਨੂੰ ਪਹਿਲੇ ਆਪਣਾ ਪੂਰਾ ਨਾਮ ਦੱਸ ਦੇਣਾ। ਪੂਰਾ ਨਾਮ? जुल्फ़कार। ਜ਼ੁਲਫਕਾਰ हाँ ਖਾਨ। जी। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? फजल खां। ਫਜ਼ਲ ਖਾਨ। ਤੇ ਤੁਹਾਡੇ ਦਾਦਾ ਜੀ ਦਾ? नथे खां। ਨੱਥੇ ਖਾਨ। ਕਿਹੜੀ ਬਰਾਦਰੀ ਆਪਣੀ? पठान। ਪਠਾਨ। ਸਹੀ ਹੋ ਗਿਆ। ਬਜ਼ੁਰਗੋ, 47 ਦੀਆਂ ਉਹ ਗੱਲਾਂ ਪੁੱਛਣੀਆਂ ਜਿਹੜੀਆਂ ਤੁਸੀਂ ਆਪ ਆਪਣੀ ਅੱਖੀਂ ਵੇਖੀਆਂ। ਸਭ ਨੂੰ ਪਹਿਲੇ ਆਪਣਾ ਪਿੰਡ ਦਾ ਨਾਮ ਦੱਸਣਾ। कोट मोहम्मद खां। ਕੋਟ ਮੁਹੰਮਦ ਖਾਨ। कोट मोहम्मद खां। ਇਹਦੇ ਨਾਲ ਕਿਹੜੇ ਪਿੰਡ ਲੱਗਦੇ ਜਿੱਥੇ पिंड ਰਿਸ਼ਤੇਦਾਰੀ जी ਸੀ? अपना बोदर की भी, तरनतार भी। ਹਾਂਜੀ हाँ जी। ਹਾਂਜੀ ਹਾਂਜੀ। वैरोवाल भी। ये नानके साडे दे पिंड सी ये। ਅੱਛਾ ਅੱਛਾ ਅੱਛਾ। हाँ जी। ਤੇ ਜ਼ਿਲ੍ਹਾ? अच्छा ਉਹ ਮੈਂ ਤੁਹਾਨੂੰ ਗੱਲ ਜ਼ਿਲ੍ਹਾ ਕਿਹੜਾ ਸੀ ਇਹਦਾ? ਹੈ ਜ਼ਿਲ੍ਹਾ ਕਿਹੜਾ ਸੀ ਇਹਦਾ? ਜਿਹੜਾ ਅੰਮ੍ਰਿਤਸਰ ਹੀ ਲੱਗਦਾ ਸੀ, ਤਰਨਤਾਰ ਅੱਛਾ ਤੇ ਅੰਮ੍ਰਿਤਸਰ। ਅੱਛਾ ਅੱਛਾ ਹਾਂਜੀ, ਅੱਛਾ। ਵੱਡੇ ਸ਼ਹਿਰ ਸਾਡੇ ਇਹ ਸੀ। ਸਹੀ ਹੋ ਗਿਆ। ਹਾਂਜੀ। ਪਿੰਡ ਕਿੱਡਾ ਕੁ ਸੀ ਤੁਹਾਡਾ? ਪਿੰਡ ਜੀ 9 ਨਾਵੇਂ ਪਿੰਡ ਸੀ, ਉਹਦਾ ਹਿਸਾਬ ਹੀ ਕੋਈ ਨਹੀਂ। ਇੱਥੇ 20 ਪਿੰਡ ਇਕੱਠੇ ਕਰ ਲਿਓ, ਇੱਕ ਪਿੰਡ ਸੀ। ਅੱਛਾ, ਐਡਾ ਵੱਡਾ ਪਿੰਡ ਸੀ। ਮੈਂ ਨਾ, ਸਾਡਾ ਵਲੀ ਦਾ ਪਿੰਡ ਸੀ। ਅੱਛਾ, ਕਿਹੜੀ ਕਿਹੜੀ ਬਰਾਦਰੀ ਜ਼ਿਆਦਾ ਉੱਥੇ? ਪਠਾਨ ਜ਼ਿਆਦੇ ਸੀ ਉੱਥੇ,
ਉਹ ਅੱਛਾ ਥੋੜੇ ਘਰ ਦੂਜੇ ਸੀ ਬਰਾਜ ਪਠਾਣਾ ਦੀ ਸੀ। ਅੱਛਾ ਪਠਾਣਾ ਦੀ ਪਿੰਡ ਦੇ ਘੇਰੇ ਘੇਰੇ ਪੱਕੀ ਸਵੀਲ ਉਹਦੀ ਏ, ਹੂੰ 5 ਦਰਵਾਜ਼ੇ ਸੀ। ਅੱਛਾ ਪਿੰਡ ਦੇ ਜਿੱਥੇ ਸ਼ਹੀਦ ਲਾਹੌਰੋਂ ਵੀ 7 ਕੋ, ਹਾਂਜੀ ਸਾਡੇ ਪਿੰਡੋਂ ਵੀ 7 ਕੋ। ਉਹ ਪੱਟੀ ਦਾ ਮਾਮਲਾ ਸਾਡੇ ਪਿੰਡ ਆਣ ਕੇ ਧਰਦਾ ਸੀ। ਅੱਛਾ ਇੰਨਾ ਕੁ ਸਾਡੇ ਬਜ਼ੁਰਗ ਨੇ ਘੋੜੀ ਟੋਰੀ ਸੀ। ਅੱਛਾ ਉਹ ਤੁਹਾਡੇ ਬਜ਼ੁਰਗਾਂ ਨੇ ਜਦੋਂ ਪਿੰਡ ਬਣਾਇਆ ਸੀ। ਜਦੋਂ ਅਸੀਂ ਇਹਦੇ ਨਾਲ ਕਿ ਸਾਨੂੰ ਘੋੜੀਆਂ ਦੇ ਬਿਠਾ ਕੇ ਜਾਂ ਕਿਸ ਤਰ੍ਹਾਂ ਵੀ ਲੈ ਜਾਂਦੇ ਸੀ ਅਜਾੜੇ, ਜਦੋਂ ਰੌਲੇ ਪੈ ਨਾ ਤੇ ਪਿੰਡਾਂ ਨੂੰ ਲੁੱਟਣ ਵਾਸਤੇ ਵੀ ਅਸੀਂ ਇੰਨਾ ਕੁ ਸੁਣੀਦਾ ਹੈ। ਜਦੋਂ ਸਿੱਖ ਦਾ ਸਾਡੀ ਜੂਹ ਤੋਂ ਪਿਛਾਂ ਰਹਿੰਦੇ ਸੀ ਨਾ, ਉਦੋਂ ਅੰਨੇ ਹੋ ਜਾਂਦੇ ਸੀ। ਇੱਧਰੋਂ ਕਾਫਲੇ ਅੰਨੇ ਹੋ ਗਏ, ਇੱਧਰੋਂ ਵੀ ਕਾਫਲੇ ਅੰਨੇ ਹੋ ਗਏ। ਉਹਨਾਂ ਨੇ ਪਿਛਾਂ ਘਰਾਂ ਨੂੰ ਟੁਰ, ਜਦੋਂ ਸਾਡਾ ਬਜ਼ੁਰਗ ਡਾਢਾ ਸੀ। ਅੱਛਾ ਇਸ ਇਲਮ ਦਾ ਪਤਾ ਹੀ ਕੋਈ ਨਹੀਂ, 8 ਪਹਿਰ ਵੀ ਨਹੀਂ ਦਿੰਦਾ, ਅਸੀਂ ਉੱਠ ਨਹੀਂ ਸਕਦੇ। ਵਾਹ ਜੀ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਸਾਡੇ ਨਾਲ ਆਖਿਆ ਸੰਤ ਰੌਲਾ ਪਿਆ ਸੰਤ ਬਹਿ ਜਾਣੀ ਹੈ। ਇਹ ਸੰਤ ਦਾ ਪਤਾ ਹੀ ਕੋਈ ਨਹੀਂ ਸੀ। ਸਾਡੇ ਵੱਡਿਆਂ ਦੀ ਕਿੱਥੇ ਮੁਲਤਾਨ ਤੇ ਸਿੰਧ ਵਾ, ਸਾਡੀ ਉੱਥੋਂ ਤੱਕ ਵਾਕਫੀ ਸੀ। ਵਾਹ ਜੀ ਵਾਹ ਜੱਟਾਂ ਦੇ ਪਿੰਡ ਸੀ, ਛੋਟੇ ਛੋਟੇ ਬੁਰਕੀਆਂ ਸਾਂਝੀਆਂ ਸੀ। ਉਹ ਸਨ ਵੱਡੇ ਸਾਡੇ ਨੂੰ ਆਖਣਾ ਆ ਜਾਓ ਮੁਲਤਾਨ ਦੇ ਇਲਾਕੇ 'ਚ, ਉਸ ਮੁਰੱਬੇ ਲਿਓ। ਉਹਨੇ ਕਿਹਾ ਅਸੀਂ ਇੱਥੇ ਬਾਦਸ਼ਾਹ ਵਾਂ, ਕੀ ਅੱਛਾ। ਕਰਨੇ ਮੁਰੱਬੇ। ਉਸ ਇਸ ਇਲਮ ਦਾ ਪਤਾ ਹੀ ਨਹੀਂ ਸੀ। ਸਹੀ ਸਹੀ ਇਸ ਇਲਮ ਦਾ ਨਹੀਂ ਸੀ ਉਹ ਵੀਰ ਮੇਰਿਆ ਪਤਾ ਕੋਈ, ਪਰ ਸਾਡੇ ਨਾਲ ਇਹ ਹੋਣਾ। ਪਿੰਡ ਦੇ ਵਿੱਚ ਕੀ ਦੱਸਦੇ, ਸਕੂਲ ਵਗੈਰਾ ਹੈ ਸੀ ਪਿੰਡ? ਬੇਬਾ ਅੱਛਾ ਪਿੰਡ ਹੀ ਮੈਂ ਪਾ ਨਵੇਂ ਪਿੰਡ ਸੀ। ਤੇ ਮਸਜਿਦਾਂ ਵਾਹਵਾ ਸਨ? ਆਹੋ ਅੱਲਾ ਦੀ ਬੜੀ ਖੈਰ ਸੀ। ਸਿੱਖ ਵੀ ਰਹਿੰਦੇ ਸੀ ਪਿੰਡ 'ਚ? ਨਾ ਸਿੱਖ ਕੋਈ ਨਹੀਂ ਸੀ ਰਹਿੰਦੇ। ਸਾਰੇ ਸਾਡੇ ਬਜ਼ੁਰਗ ਨੇ ਇਹ ਗੱਲ ਆਖੀ ਸੀ, ਵੱਡਿਆਂ ਕੋਲ ਸੁਣੀਦਾ ਹੈ ਤੇ ਸਾਡੇ ਪਿੰਡ 'ਚ ਨਾ ਖੱਤਰੀ ਆਵੇ, ਹਾਂਜੀ, ਨਾ ਕੋਈ ਕੰਜਰੀ ਆਵੇ। ਮੇਰੇ ਪਿੰਡ ਨੂੰ ਸੱਤੇ ਖੈਰ ਹੈ। ਤੇ ਮੁਸਲਮਾਨ ਜਿਹੜੇ ਆ ਇਹ ਹਰ ਇੱਕ ਚੀਜ਼ਾਂ ਲੈ ਆਉਂਦੇ ਆ। ਅੱਛਾ ਤੁਸੀਂ ਸਿਆਣੇ ਜੋ, ਸਹੀ ਇਹ ਗੱਲ ਹਰ ਇੱਕ ਚੀਜ਼ਾਂ ਲੈ ਆਉਂਦੇ ਆ। ਵਾਹਵਾ ਜ਼ਮੀਨਾਂ ਵਾਲੇ ਪਠਾਨ ਸੀ। ਮੈਂ ਇਹਨਾਂ ਨਾਲ ਅੱਲਾ ਹਿਸਾਬ ਹੀ ਕੋਈ ਨਹੀਂ। ਤੁਹਾਡੇ ਜਿਹੜੇ ਦਾਦਾ ਜੀ ਸਨ ਹਾਂ। ਉਹ ਤੇ ਵਾਲਦ ਸਾਹਿਬ ਉਹ ਕੀ ਕੰਮ ਕਰਦੇ ਸਨ? ਉਹ ਜ਼ਿਮੀਦਾਰ ਆਈ, ਜ਼ਿਮੀਦਾਰ ਸੀ। ਜ਼ਿਮੀਦਾਰ ਕੀਤਾ, ਗੱਡ ਕੇ ਰੋਟੀ ਰੱਜ ਕੇ ਖਾਧੀ। ਜਾਂਦੇ ਰਹੇ ਹੋ ਆਪਣੇ ਡੇਰਿਆਂ ਤੇ ਆਪਣੇ ਬਜ਼ੁਰਗਾਂ ਦੇ ਨਾਲ ਮੋਢਿਆਂ ਤੇ ਲੈ ਕੇ ਬਾਲਣ ਨੂੰ ਲੈ ਜਾਣਾ, ਉੱਥੇ ਖੇਡਦੇ ਰਹਿਣਾ। ਖੂਹਾਂ ਦੀ ਵਾਹੀ ਹੁੰਦੀ ਸੀ? ਖੂਹਾਂ ਦੀ ਵਾਹੀ, ਨਹਿਰਾਂ ਦੀ ਵੀ ਤੇ ਖੂਹਾਂ ਦੀ ਵਾਹੀ ਸੀ। ਚੰਗੀ ਜ਼ਮੀਨ ਸੀ? ਚੰਗੀ ਜ਼ਮੀਨ ਸੀ। ਸਹੀ ਹੋ ਗਿਆ। ਅੱਛਾ ਚਲੋ ਹੁਣ ਤੁਹਾਨੂੰ ਜਿੰਨੀਆਂ ਕੋਈ ਗੱਲਾਂ ਪਤਾ ਸੀ ਤੁਸੀਂ ਦੱਸ ਦਿੱਤੀਆਂ। ਹੁਣ ਸਾਨੂੰ ਉਸ ਜਿਹੜਾ ਤੁਹਾਡੇ ਉੱਤੇ ਹਨੇਰੀ ਚੱਲੀ 47 ਦੀ, ਉਹਦੇ ਬਾਰੇ ਥੋੜੀ ਰੋਸ਼ਨੀ ਪਾਓ ਕਿ ਕੀ ਹੋਇਆ ਸੀ, ਕਿੱਦਾਂ ਤੁਹਾਡੇ ਪਿੰਡ ਵਾਲੇ ਉੱਠੇ ਉੱਥੋਂ, ਲੱਲਾ ਜੇ ਅਗਰ ਤੁਹਾਡੇ ਬਜ਼ੁਰਗਾਂ ਦਾ ਇੰਨਾ ਉੱਥੇ ਸਾਇਆ ਸੀ। ਨਹੀਂ ਉੱਥੋਂ ਜਦੋਂ ਉੱਠੇ ਨਾ ਭਾ, ਹਾਂਜੀ, ਜਿੰਨਾ ਸਾਡੇ ਪਿੰਡ 'ਚ ਅਸਲਾ ਬਣਿਆ ਸੀ ਨਾ, ਸਾਰੇ ਪਾਕਿਸਤਾਨ 'ਚ ਵੀ ਨਹੀਂ ਬਣਨਾ। ਅੱਛਾ ਸਾਡੇ ਵੱਡੇ ਵਡੇਰੇ ਜੇ ਆਏ ਉਹ ਸਾਨੂੰ ਦੱਸਦੇ ਸੀ ਹਾਂਜੀ ਤੇ ਉਹਨਾਂ ਅਸਲਾ ਨਹੀਂ ਸੀ ਬਣਨਾ ਤੇ ਅੰਨੇ ਦੇ ਹੱਥ 'ਚ ਇਹ ਸੋਟੀ ਨਹੀਂ ਸੀ ਰਹਿਣ ਦਿੱਤੀ। ਅੱਛਾ ਅੰਨਿਆਂ ਦੇ ਹੱਥ 'ਚ ਸੋਟੀ ਨਹੀਂ ਸੀ ਰਹਿਣ ਦਿੱਤੀ। ਜਦੋਂ ਤੁਸੀਂ ਉੱਥੋਂ ਉੱਠੇ ਹੋ ਤੇ ਉਹ ਅਸਲਾ ਸਾਰਾ ਕਿਹਨੇ ਲੈ ਲਿਆ? ਜ਼ਬਤ ਹੋ ਗਿਆ, ਵਿੱਚੇ ਹੀ ਪਿੰਡ 'ਚ ਹੀ ਰਹਿ ਗਿਆ। ਅੱਛਾ ਅੰਨੇ ਦੇ ਅੱਜੇ ਨੂੰ ਕਾਫਾ ਜੀ ਟੁਰ ਪਿਆ, ਪਿੰਡ ਨਿਕਲ ਵਗਿਆ ਹੈ ਤੇ ਉਹਦੇ ਹੱਥ 'ਚ ਸੋਟੀ ਇੱਕ ਵੀ ਨਹੀਂ ਅੰਨੇ ਦੇ 'ਚ। ਅੱਛਾ ਰਹਿਣ ਨਹੀਂ ਦਿੱਤੀ, ਨਾ ਹਰ ਚੀਜ਼ ਖੋਲੀ ਖੋਲੀ। ਤੇ ਬਜ਼ੁਰਗੋ ਜਦੋਂ ਤੁਹਾਨੂੰ ਇੰਨੀ ਕੁ ਹੋਸ਼ ਹੋਣੀ ਕਿ ਤੁਸੀਂ ਜਦੋਂ ਨਿਕਲੇ ਆਪਣੇ ਪਿੰਡੋਂ, ਹਾਂ ਤੁਸੀਂ ਤੁਰਦੇ ਪਏ ਸੀ ਜਾਂ ਗੱਡੇ 'ਚ ਸੀ ਜਾਂ? ਨਹੀਂ ਗੱਡੇ ਗੁੱਡੇ ਕੋਈ ਨਹੀਂ, ਟੁਰ ਕੇ। ਜਿਹੜੇ ਦੁਆਲੇ ਦੇ ਪਿੰਡ ਸੀ ਨਾ ਹੁਸ਼ਿਆਰਪੁਰ ਦੇ, ਹਾਂਜੀ, ਉਹ ਵੀ ਸਾਡੇ ਨੇੜੇ ਨੇੜੇ ਸੀ, ਕੋਈ ਦੂਰ ਨਹੀਂ ਸੀ। ਅੱਛਾ ਉਹ ਗੱਡਿਆਂ ਭਾੜਿਆ ਤੇ ਉਹ ਸਾਰੇ ਆ ਵੈ ਖਾਵਾਂ ਦੇ ਡੇਰੇ ਜਿਹੜੇ ਨੇ ਸਾਡੇ ਭਰਾਵਾਂ ਦੇ, ਹਾਂਜੀ ਬਰਾਦਰੀ ਦੇ, ਹਾਂਜੀ ਇਹ ਬਚ ਬਚਾ ਕੇ ਆ ਗਏ ਸੀ। ਅੱਛਾ ਅੱਛਾ ਇਹ ਹੁਸ਼ਿਆਰਪੁਰ ਇਹ ਤੋਂ ਜਿਹੜਾ ਆਏ ਸੀ। ਸਾਡੇ ਪਿੰਡ ਨਾਲ ਜਿਹੜਾ ਹਾਲ ਹੋਇਆ ਸੀ ਨਾ, ਇਹ ਸਾਰੇ ਪਾਕਿਸਤਾਨ 'ਚ ਵੀ ਨਹੀਂ ਹੋਣਾ। ਇਹ ਕੀ ਹੋਇਆ ਸੀ, ਸਾਨੂੰ ਥੋੜੀ ਸਟੋਰੀ ਦੱਸੋ ਕਿ ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲੇ ਕਿੰਨੀ ਕੁ ਦੂਰ ਜਾ ਕੇ ਤੁਹਾਡੇ ਉੱਤੇ ਹਮਲਾ ਹੋ ਗਿਆ? ਇਹ ਸਾਡੇ ਪਿੰਡੋਂ 7 ਕੋ ਸੀ। 7 ਕੋ? 7 ਕੋ ਤੇ ਲਾਹੌਰੋਂ ਵੀ 7 ਕੋ, ਜਿਹੜੀ ਵਿਚਕਾਏ ਪੱਟੀ ਆਉਂਦੀ ਸੀ ਉੱਥੇ ਉੱਥੇ ਹਮਲਾ ਹੋਇਆ ਸੀ। ਉੱਥੇ ਵਾਕਿਆ ਹੋਇਆ। ਕੀ ਤੋਪਾਂ ਚੱਲ ਵੇਖਿਆ ਗਈਆਂ। ਤੁਸੀਂ ਆਪਣੀ ਅੱਖੀਂ, ਉਹ ਸਾਨੂੰ ਦੱਸੋ। ਉੱਥੇ ਤੋਪਾਂ ਚੱਲ ਗਈਆਂ, ਦੁਨੀਆ ਮੀਂਹ ਵਰਗੂ ਡਿੱਗਦੀ ਫਿਰਦੀ ਸੀ। ਤੁਸੀਂ ਉਸ ਵੇਲੇ ਆਪਣੇ ਕਿਸੇ ਕੰਧੇ ਦੇ ਉੱਤੇ ਸੀ? ਨਹੀਂ ਬਾਬੇ ਦੀ ਗੋਦੀ ਸੀ। ਅੱਛਾ ਗੋਦੀ 'ਚ? ਗੋਦੀ ਸੀ, ਜਿਹੜੀ ਕਿਰਪਾਨ ਵੱਜੀ ਉਹ ਵੀ ਡਿੱਗ ਪਿਆ। ਤੁਹਾਡਾ ਦਾਦਾ ਜੀ? ਦਾਦਾ ਵੀ। ਉਹਨਾਂ ਦੇ ਕਿਰਪਾਨ ਮਾਰੀ? ਹਾਂ ਉਹ ਮੇਰੇ ਵੀ ਇੱਥੇ ਵੱਜੀ, ਆ ਵੀ ਤੇ ਮੋਢੇ ਤੇ ਵੀ ਵੱਜੀ। ਅੱਛਾ ਸਾਨੂੰ ਉਸ ਜ਼ਖਮ ਤੇ ਵਿਖਾਓ। ਜ਼ਖਮਾਂ ਲੈ ਵੇਖੋ ਜੀ। ਅੱਛਾ ਇਹ ਤਲਵਾਰ ਵੱਜੀ ਸੀ ਤੁਹਾਡੇ? ਤਲਵਾਰ ਵੱਜੀ ਸੀ ਤੇ ਹੋਰ ਮੂੰਹ ਤੇ ਵੀ ਵੱਜੀ ਆ ਜਿਹੜੀ? ਮੂੰਹ ਤੇ ਉਹ ਚੁੰਝੀ ਵੱਜੀ ਤਲਵਾਰ ਦੀ। ਓਏ ਹੋਏ ਹੋਏ ਇਹ ਤੇ ਵੱਢਿਆ ਗਿਆ ਸੀ ਤੁਹਾਡਾ ਵੱਡਿਆ ਪੂਰਾ। ਕਿ ਇਹ ਆਜ ਨਾ ਆਦੀ ਮੋਢਾ ਨਾ, ਹਾਂਜੀ। ਇਹ ਚੰਮ ਜਿਹਾ ਲੱਥਾ ਹੈ, ਹੱਡੀ ਵੱਜ ਗਈ, ਨਹੀਂ ਤੇ ਬਾਂਹ ਪਾਈ ਬੁਖਾਰ ਹੋਣੀ ਸੀ। ਜਦੋਂ ਬਜ਼ੁਰਗੋ ਤੁਹਾਡੇ ਇਹ ਤਲਵਾਰ ਵੱਜੀ, ਹਾਂ ਉਸ ਵੇਲੇ ਤੁਹਾਡੇ ਪਹਿਲਾਂ ਦਾਦਾ ਜੀ ਦੇ ਉਹਨਾਂ ਨੇ ਮਾਰੀ ਤਲਵਾਰ? ਪਹਿਲੋਂ ਉਹਨਾਂ ਦੇ ਮਾਰੇ, ਅੱਛਾ ਉਹ ਸ਼ਹੀਦ ਹੋ ਗਏ, ਉਹ ਸ਼ਹੀਦ ਹੋ ਗਿਆ। ਤੁਸੀਂ ਆਪਣੀ ਅੱਖੀਂ ਵੇਖ ਰਹੇ ਸੀ ਵਹਿੰਦੇ ਸੀ। ਤੇ ਤੁਹਾਡੇ ਜੋ ਤਲਵਾਰ ਵੱਜੀ ਹੈ
ਤੇ ਤੁਸੀਂ ਵੀ ਉੱਥੇ ਗਿਰ ਗਏ? ਅਸੀਂ ਵੀ ਉੱਥੇ ਡਿੱਗ ਪਏ। ਫਿਰ ਜਦੋਂ ਅਮਨ ਚੈਨ ਥੋੜੀ ਜਿਹੀ ਹੋਈ, ਫਿਰ ਮਿਲਟਰੀ ਆਈ, ਉਹ ਜਿਨ੍ਹਾਂ ਦੇ ਸਾਹ ਆਇਆ ਸੀ ਚੌਕੇ ਤੇ ਉਹਨਾਂ ਨੇ ਲਾਹੌਰ ਕੰਪ ਚ ਸੁੱਟੇ। ਅੱਛਾ, ਨਹੀਂ ਜਿਹੜੇ ਤੁਹਾਡੇ ਵਾਲਦ ਸਾਹਿਬ ਸੀ, ਤੁਹਾਡੀ ਵਾਲਦਾ ਸੀ, ਉਹ ਸਾਰੇ ਰਾਜ ਸ਼ਹੀਦ ਹੋਏ ਉਸੇ ਜਗ੍ਹਾ ਤੇ? ਉੱਥੇ ਦੇ। ਤੁਹਾਡੇ ਕਿੰਨੇ ਭਰਾ ਸੀ ਤੁਸੀਂ ਤੇ ਕਿੰਨੀ ਭਰਾ ਭੈਣਾਂ ਸੀ 3-4 ਸੀ, ਹਾਂ। ਜਿਸ ਚੋਂ 2 ਰਹਿ ਗਏ, ਇੱਕ ਹੁਣ ਫੌਤ ਹੋਇਆ। ਅੱਛਾ, ਇੱਥੇ ਤੁਸੀਂ ਆਣ 2? ਹਾਂ, ਤੇ ਮੈਂ ਹੁਣ ਇਕੱਲਾ ਹੀ ਹਾਂ। ਬਾਕੀ ਜਿਹੜੇ ਭਰਾ ਸੀ ਉੱਥੇ ਸ਼ਹੀਦ ਹੋਏ ਨੇ? ਉੱਥੇ ਸ਼ਹੀਦ ਹੋਏ। ਤੇ ਭੈਣਾਂ ਕਿੰਨੀਆਂ ਸੀ? ਭੈਣਾਂ ਸੀ ਅਸੀਂ 3 ਤੇ ਇੱਕ ਆਈ ਸੀ, ਦੂਜੀਆਂ ਉੱਥੇ ਸ਼ਹੀਦ ਹੋਈਆਂ। ਅੱਛਾ, ਜਦੋਂ ਤੁਹਾਡੇ ਦਾਦਾ ਜੀ ਜਾਂ ਤੁਹਾਡੇ ਜ਼ਖਮ ਆਇਆ, ਹਾਂ। ਉਦੋਂ ਤੁਹਾਡੀ ਵਾਲਦਾ ਤੁਹਾਡੇ ਨਾਲ ਸੀ? ਸਾਰਾ ਕੁਮਲਾ ਨਾਲ ਸੀ ਭਾ। ਆਪਣੇ ਵਾਲਦ ਨੂੰ ਸ਼ਹੀਦ ਹੁੰਦਿਆਂ ਵੇਖਿਆ ਸੀ? ਸਾਰਿਆਂ ਨੂੰ ਮੈंने ਇੱਕੋ ਥਾਂ ਤੇ ਡਿੱਗੇ ਪਏ ਸਾਰੇ। ਓਏ ਹੋਏ, ਗੋਲੀਆਂ ਮਾਰੀਆਂ ਸੀ ਕਿ ਨਹੀਂ, ਤਲਵਾਰਾਂ? ਉਹ ਤੋਪਾਂ ਚੱਲੀਆਂ ਸੀ ਜਿੱਥੋਂ ਟੋਕਾ ਗੇੜੀ ਦਾ ਕਿ ਨਹੀਂ, ਹਾਂਜੀ। ਇੱਕੋ ਦੀ ਡਿੱਗ ਪਏ ਤੇ ਜਿਹੜੇ ਦੁਆਲੇ ਸਿੱਖ ਸੀ ਉਹ ਫਿਰ ਵੱਡੇ ਟੁਕਣ ਲੱਗ ਪਏ। ਤੇ ਤੁਹਾਡਾ ਵੀ ਇਹ ਜ਼ਖਮ ਜਿਹੜਾ ਸੀ ਵੱਢਣ ਟੁਕਣ ਵਾਲੀ, ਵੱਡੇ ਟੁਕਣ ਨੇ। ਤੇ ਤੁਹਾਨੂੰ ਵੀ ਉਹਨਾਂ ਨੇ ਮਰਿਆ ਸਮਝ ਕੇ ਸਿੱਟ ਦਿੱਤਾ? ਹਾਂ, ਸੁੱਟ ਦਿੱਤਾ। ਤੇ ਉਹ ਸਾਹ ਆਉਂਦਾ ਸੀ, ਉਹ ਫਿਰ ਜਦੋਂ ਫੌਜ ਸਾਡੀ ਆਈ ਏ, ਉਹ ਫਿਰ ਗੱਡੀਆਂ 'ਚ ਪਾ ਕੇ ਤੇ ਲਾਹੌਰ ਸੁੱਟਦੇ ਰਹੇ ਕੰਪਾਂ 'ਚ। ਅੱਛਾ, ਤੇ ਜਦੋਂ ਤੁਸੀਂ ਕੈਂਪ ਆਏ ਹੋ, ਹਾਂ, ਉਦੋਂ ਕਿੰਨੇ ਦਿਨਾਂ ਬਾਅਦ ਹੋਸ਼ ਆਈ ਤੁਹਾਨੂੰ? ਉਹ ਮੈਨੂੰ ਤੇ ਹੋਸ਼ ਆਈ ਕੋਈ ਮਹੀਨੇ ਪਿੱਛੋਂ। ਅੱਛਾ, ਮਹੀਨੇ ਪਿੱਛੋਂ। ਹਾਂ, ਕੌਣ ਕੌਣ ਤੁਹਾਡਾ ਬਚ ਕੇ ਆਇਆ ਪਾਕਿਸਤਾਨ? ਕੋਈ ਨਹੀਂ ਬਚ ਕੇ ਆਇਆ ਸਾਡਾ। ਸਾਡਾ ਬਚ ਕੇ ਕੋਈ ਨਹੀਂ ਆਇਆ। ਮੈਂ ਆਪਣੀ ਭੈਣ ਦੀ ਤੇ ਇੱਕ ਚਾਚੇ ਦਾ ਪੁੱਤ ਸੀ। ਅੱਛਾ, ਉਹ ਮੁੰਡਾ ਵੀ ਲੈ ਗਏ, ਕੁੜੀ ਵੀ ਉਸੇ ਪਿੰਡ ਹੀ। ਤੁਹਾਡੀ ਭੈਣ ਨੂੰ? ਆ ਬੱਚੀ ਉਹ ਵੀ। ਅੱਛਾ। ਉਹ ਵੀ ਬੱਚੀ। ਉਹ ਫਿਰ ਮਿਲਟਰੀ ਜਿਹੜੇ ਸੀ ਨਾ, ਜਿੱਥੇ ਜਿੱਥੇ ਕੋਈ ਬੱਚੇ ਜਾਂ ਸਿਆਣੇ, ਹਾਂਜੀ, ਉਹਨਾਂ ਨੂੰ ਚੋਰੀ ਛੱਪੀ ਲੱਭ ਕੇ ਤੇ ਗੱਡੀਆਂ ਭਰ ਕੇ ਤੇ ਲਾਹੌਰ ਲੈ ਆਉਂਦੇ ਰਹੇ ਆ। ਕੌਣ ਲੈ ਗਿਆ ਸੀ ਉਹਨਾਂ ਨੂੰ? ਸਿੱਖ ਲੈ ਗਏ ਸੀ। ਅੱਛਾ, ਸਿੱਖ ਲੈ ਗਏ ਸੀ। ਕਿਸੇ ਕੋ ਖੋ ਕੇ ਲੈ ਕੇ ਗਏ ਸੀ? ਖੋ ਕੇ ਮੈਂ ਜੇ ਹੁਣ ਗੱਭਰੂ ਐ, ਹਾਂਜੀ। ਚਲੋ ਡੰਗਰਾਂ ਨੂੰ ਪੱਠੇ ਪਾਊਗਾ, ਕੋਈ ਕੰਮ ਕਰੂਗਾ। ਹਾਂਜੀ, ਉਹ ਜਦੋਂ ਕੁੜੀ ਨੂੰ ਉਹਨਾਂ ਨੇ ਬਿਠਾ ਕੇ ਜਦੋਂ ਅੰਮ੍ਰਿਤਸਰ ਲੈਣ ਦਾ ਨਾ ਮਿਲਟਰੀ ਨੇ, ਤੇ ਉਹ ਬੁੜੀਆਂ ਵਿੱਚ ਤੇ ਸਿਆਣੇ ਵਿੱਚ ਉਹਨੇ ਕਿਹਾ ਤੇਰਾ ਕੋਈ ਹੋਰ ਵੀ? ਇਹਨੇ ਕਿਹਾ ਮੇਰਾ ਇੱਕ ਭਰਾ ਵਾ। ਅੱਛਾ। ਤੇ ਉੱਥੇ ਰਹਿੰਦਾ ਹੈ। ਉਹ ਉਹਨੂੰ ਆਖਣ ਲੱਗੇ ਤੂੰ ਇੱਥੇ ਅੜ ਜਾ, ਵੀ ਜਿੰਨੇ ਜੇ ਮੇਰਾ ਭਰਾ ਨਾ ਆਵੇ ਮੈਨੂੰ ਨਾ ਲੈ ਕੇ ਜਾਓ, ਮੈਨੂੰ ਉੱਥੇ ਛੱਡਿਓ। ਉਹਨਾਂ ਲਾ ਕੇ ਸਾਰੀਆਂ ਤੇ ਉਹਨੂੰ ਕਾਕੀ ਨੂੰ ਕੱਲਿਆਂ ਨੂੰ ਲੈ ਕੇ ਤੇ ਫਿਰ ਉੱਥੇ ਪਿੰਡ ਗਏ। ਉਹਨਾਂ ਫਿਰ ਜਿਸ ਤਰ੍ਹਾਂ ਸਾਡਾ ਹਾਰਨ ਵਾਲੀ ਇੱਥੇ ਘੱਲ ਦਿੱਤਾ। ਅੱਛਾ। ਇੱਥੋਂ ਗਾਂਹ ਟੋਰ ਕੇ ਗਾਂਹ ਘੱਲ ਦਿੱਤਾ। ਉਹ ਜਿੱਥੇ ਜਿੱਥੇ ਮੁੰਡਾ ਜਾਂਦਾ ਰਿਹਾ, ਉਹਨੂੰ ਕੁੜੀ ਨੂੰ ਪਤਾ ਸੀ। ਅੱਛਾ। ਉਹ ਮੁੰਡਾ ਹੈ ਐਡਾ ਜਿੰਨਾ, ਦਾਤੀਆਂ ਉਹਦੇ ਕੋਲ ਤੇ ਲੁਹਾਰਾਂ ਦੀ ਦੁਕਾਨ ਤੋਂ ਦੂਜੇ ਪਿੰਡ ਦੰਦੇ ਕਢਾਉਣ ਡਿਆ। ਅੱਛਾ। ਉਹਨੇ ਕਿਹਾ ਮੇਰਾ ਵੀਰ ਆ। ਉਹਨਾਂ ਵੀਰ ਫੜ ਕੇ ਤੇ ਪਾ ਕੇ ਤੇ ਫਿਰ ਲਾਹੌਰ ਲੈਣ ਤਾ। ਅੱਛਾ। ਇਹ ਜਿਹੜੀ ਰੈਣ ਸੀ ਨਾ, ਇਹ ਜਾਂਦੀ ਸੀ ਆਪਣਾ ਗੁੰਗਾ ਲੱਭਣ। ਕਿੱਥੋਂ? ਲਾਹੌਰੋਂ ਕੰਪ ਦੇ ਵਿੱਚ ਸ਼ਾਇਦ ਆ ਗਿਆ। ਆ ਅੱਛਾ, ਬੱਚਾ ਇਹ ਵੀ ਉਸੇ ਕਾਫਲੇ 'ਚ ਗੁੰਮ ਹੋਇਆ ਸੀ? ਉਸੇ ਕਾਫਲੇ 'ਚ ਜਦੋਂ ਸ਼ਹੀਦ ਹੋਏ ਨੇ ਸਾਰੇ? ਹਾਂ। ਉਹ ਜਦੋਂ ਵੀਰ ਨੂੰ ਰੋਟੀ ਦਿੱਤੀ ਏ ਤੇ ਕਹਿੰਦੀ ਮੈਂ ਤੇਰੇ ਵਾਸਤੇ ਵੀਰ ਪਾਣੀ ਲੈ ਆਵਾਂ ਨਲਕੇ ਤੋਂ। ਗਰਾਊਂਡ ਸੀ, ਪਾਣੀ ਨਲਕਾ ਸੀ ਲੱਗਾ। ਉਹ ਨਲਕੇ ਤੋਂ ਪਾਣੀ ਭਰਨ ਲਈ ਏ ਤੇ ਕੁੜੀ ਸਾਡੀ ਆਂਦੀ ਏ ਮਾਈ ਨੂੰ, ਮਾਸੀ ਗੱਲ ਸੁਣੀ, ਫੁੱਫੀ ਗੱਲ ਸੁਣੀ। ਮਾਸੀ ਉਹ ਘਰ ਜੇ ਸਾਡੇ ਆਉਂਦੇ ਜਾਂਦੇ ਸੀ, ਇੱਕੋ ਥਾਂ ਤੇ ਰਹਿੰਦੇ ਸੀ। ਉਹਨੇ ਕਿਹਾ ਮੈਨੂੰ ਇੱਥੇ ਮਾਸੀ ਫੁੱਫੀ ਕਿਹੜਾ ਕਹਿਣ ਵਾਲਾ? ਅੱਛਾ। ਉਹ ਜਦੋਂ ਪਿੱਛਾ ਪਰਤ ਕੇ ਨਲਕੇ ਦੇ ਕੋਲ ਚੜ ਕੇ ਸਿਰ ਤੇ ਪਿਆਰ ਦਿੱਤਾ। ਤੇ ਤੇਰੇ ਭੈਣ ਭਰਾ ਸਾਰੇ ਆ ਗਏ ਆ, ਫਿਰ ਮੈਂ ਸ਼ਾਮ ਨੂੰ ਨਾ ਜਾ ਕੇ ਘੱਲਦੀ ਏ। ਅੱਛਾ, ਤੁਹਾਡੀ ਭੈਣ ਨੇ ਉਹਨੂੰ ਮਿਲਿਆ? ਆ ਜਦੋਂ ਇੱਥੇ ਆਏ ਤੇ ਹਾਲੀ ਆਟੇ ਗੁੰਨਣ ਡਿਆ, ਹਾਂਡੀਆਂ ਪੱਕਣ ਡਈਆਂ ਵਾ। ਉਹਨੇ ਦੱਸਿਆ ਪਿਆ ਗੱਲ। ਉਸ ਵੇਲੇ ਟਾਂਗੇ ਜੋ ਆਏ ਸ਼ਹਿਰ ਟੁਰ ਗਏ, ਸ਼ਹਿਰੋਂ ਬੱਸਾਂ ਦੇ ਬੈ ਤੇ ਲਾਹੌਰ ਟੁਰ ਗਏ। ਹਨੇਰਾ ਪੈ ਗਿਆ। ਉੱਥੇ ਸਾਡੇ ਮਾਮੇ ਦੇ ਪੁੱਤ ਰਹਿੰਦੇ ਸੀ। ਅੱਛਾ। ਪੁਲਿਸ ਦੇ ਮੁਲਾਜ਼ਮ ਸੀ, ਫੌਜ ਵਿੱਚ ਵੀ ਮੁਲਾਜ਼ਮ ਸੀ। ਉਹਨਾਂ ਆਖਿਆ ਵੀ ਹੁਣ ਤੂੰ ਭਾਈ ਵੱਡੇ ਮੇਰੇ ਭਰਾ ਨੂੰ ਆਖਿਆ ਤੂੰ ਹੁਣ ਭਾਈ ਸਲਮਾਨ ਕਰਤੇ, ਅਸੀਂ ਹੁਣ ਭੱਜ ਨੱਥ ਲੈਂਦੇ ਆ। ਵੱਡੇ ਵੱਡੇ ਅਫਸਰ ਸ਼ਹਿਰ ਵਿੱਚ ਰਹਿੰਦੇ ਸੀ, ਫੌਜ ਦੇ ਵਿੱਚ ਵੀ, ਥਾਣੇਦਾਰ ਵੀ। ਉਹਨਾਂ ਰਾਤ ਮਿਲ ਗਿਲ ਕੇ ਨਾ ਤੇ ਸਵੇਰੇ ਗਏ ਕੰਪ 'ਚ। ਜਦੋਂ ਕੰਪ 'ਚ ਗਿਆ ਤੇ ਉਹ ਬੱਚੇ ਨਿੱਕੇ ਨਿੱਕੇ, ਉਹਨਾਂ ਕੋਲ ਨਾਂ ਗਲਤ ਲਿਖਾਏ ਗਏ। ਅੱਛਾ। ਨਾਂ ਗਲਤ ਲਿਖਾਏ ਗਏ। ਉਹਨਾਂ ਫਿਰ ਨਾਂ ਸਹੀ ਕਰਾ ਕੇ ਤੇ ਉਹ ਬੱਚੇ ਭਾਈ ਘਰ ਲਿਆਂਦੇ। ਤੁਹਾਡੀ ਭੈਣ ਤੇ ਤੁਹਾਡਾ ਉਹ ਭਰਾ, ਚਾਚੇ ਦਾ ਪੁੱਤ ਆ ਜਿਹੜਾ ਉਹਨਾਂ ਦਾ ਸੀ। ਓਹੋ ਤੇ ਤੁਹਾਡੇ ਜੀ ਜਿਹੜੇ ਸੀ, ਇੱਕ ਤੇ ਤੁਹਾਡੀ ਭੈਣ ਆ ਗਈ, ਇੱਕ ਤੁਸੀਂ ਇੱਕ ਵੱਡੇ ਭਰਾ ਆ ਗਏ, ਹੋਰ ਤੁਹਾਡੇ ਜੀ? ਮੈਂ ਨਾ ਸਾਰੇ ਰਾਹ ਸ਼ਹੀਦ ਹੋ ਗਏ। ਅੱਲਾ ਵਰਦੀਆਂ ਗੋਲੀ ਜਿਹਨੂੰ ਅੱਲਾ ਰੱਖੇ ਉਹਨੂੰ ਮਾਰ ਕੋਈ ਨਹੀਂ ਸਕਦਾ। ਐਸਾ ਨਹੀਂ, ਲੇਕਿਨ ਤੁਹਾਨੂੰ ਇੱਥੇ ਆ ਕੇ ਤੁਸੀਂ ਇਸ ਪਿੰਡ ਕਿੱਦਾਂ ਆਏ ਜਦੋਂ ਤੁਸੀਂ ਉੱਥੇ ਇਸ ਪਿੰਡ ਵਿੱਚ ਜਦੋਂ ਪੱਟੀਆਂ ਪੁੱਟੀਆਂ ਲੱਗ ਗਈਆਂ ਤੇ ਉੱਥੇ ਵੱਡੇ ਸਟੇਸ਼ਨ ਤੇ ਚੋਰ ਹੀ ਮਿਲਦੇ ਮੇਰੇ ਭਰਾ ਨੂੰ।
ਹੂੰ ਤੇ ਸਵੈਲ ਤੈਨੂੰ ਉੱਥੇ ਲੈ ਚੱਲਦੇ ਤੇ ਮਰਲੇ ਵੀ ਪਵਾਲਾਂ ਦੇ। ਉਹਨੇ ਕਿਹਾ ਮੈਂ ਤੁਹਾਡੇ ਨਾਲ ਚੱਲ ਜਾਵਾਂ ਤੇ ਜੇ ਕੋਈ ਮੇਰਾ ਜੀਂਦਾ ਬਚ ਕੇ ਆ ਗਿਆ ਤੇ ਮੈਨੂੰ ਉਹ ਲੱਭਦਾ ਰਹੂਗਾ। ਉਹ ਫਿਰ ਉੱਥੋਂ ਇੱਥੇ ਢਾਲੀਵਾਲ ਆ ਗਏ। ਢਾਲੀਵਾਲ ਆਣ ਕੇ ਬਹਿ ਗਏ ਤੇ ਪਾ ਦਿਨ ਆ ਕੇ ਹੁਣ ਤੇ ਇੱਥੇ ਬੈਠੇ ਆ। ਸਾਰੇ ਰਾਜ ਸ਼ਹੀਦ ਹੋ ਗਏ। ਕੋਈ ਮੁੜ ਕੇ ਜਿਹਦਾ ਇੰਤਜ਼ਾਰ ਕੀਤਾ ਕੋਈ ਨਹੀਂ ਆਇਆ? ਨਾ ਨਾ ਕੋਈ ਨਹੀਂ। ਕੋਈ ਹੁੰਦਾ ਤੇ ਕੋਈ ਆਉਂਦਾ। ਓਹੋ ਭਾਗ ਹੁੰਦਾ ਤੇ ਆਉਂਦਾ ਕੋਈ। ਤੁਸੀਂ ਮਾਂ ਤੋਂ ਪਿਓ ਤੋਂ ਬਗੈਰ ਹੀ ਪਲੇ। ਭਲੇ ਓਹੋ ਬਜ਼ੁਰਗੋ, ਉਹ ਜਿਹੜਾ ਵੇਲਾ ਨਾ 47 ਦਾ ਜਿੱਥੋਂ ਤੁਸੀਂ ਆਪਣਾ ਸਾਰਾ ਕੁਝ ਗਵਾਇਆ, ਉਹ ਚੇਤਾ ਆਉਂਦਾ ਕਦੀ? ਚੇਤਾ ਕੀ ਆਉਂਦਾ ਵਾ ਲੱਲਾ, ਜਦੋਂ ਨਾਂ ਸੁਣੀਦਾ ਤੇ ਰੋਣ ਆਉਂਦਾ ਕਿ ਆਖਦੇ ਸਾਡਾ ਇਹਦਾ ਪਿੰਡ। ਓਹੋ ਹਾਂਜੀ ਵੀ ਸਾਡਾ ਇਹਦਾ ਪਿੰਡ। ਤੁਹਾਡੀ ਵਾਲਦਾ ਜਦੋਂ ਤੁਹਾਨੂੰ ਚੁੱਕਦੀ ਸੀ, ਪਿਆਰ ਕਰਦੀ ਸੀ, ਮੈਂ ਨਾ ਚੁੱਪੀ ਕਰ ਲੋ ਭਾਈ, ਕੀ ਦੱਸੀਏ। ਉਹ ਤੁਹਾਨੂੰ ਚਿਹਰਾ ਨਜ਼ਰ ਆਉਂਦਾ ਹੋਣਾ? ਆਉਂਦਾ ਲੱਲਾ, ਆਉਂਦਾ ਵਾ। ਕਈ ਵਾਰੀ ਦਿਲ 'ਚ ਖਿਆਲ ਆਉਂਦਾ ਉਹ ਚਾਅ ਵੀ ਨਹੀਂ ਸਾਡੇ ਕਿਸੇ ਨੇ ਪੂਰੇ ਕੀਤੇ। ਓਹੋ ਹੈ ਭਾ ਵੱਡਿਆ। ਅਸਲ ਤੇ ਕੁਰਬਾਨੀਆਂ ਤੁਸੀਂ ਲੋਕਾਂ ਨੇ ਦਿੱਤੀਆਂ ਨਾ। ਦਿੱਤੀਆਂ ਲੱਲਾ। ਸਾਡੇ ਵਰਗਿਆਂ ਨੂੰ ਤਾਂ ਪਾਕਿਸਤਾਨ ਹੱਥ 'ਚ ਮਿਲ ਗਿਆ, ਇਸ ਤਰ੍ਹਾਂ ਹੀ ਗੱਲ ਹੈ। ਜਿਨ੍ਹਾਂ ਨੇ ਆਹ ਜਿਹੜੀਆਂ ਕੋਠੀਆਂ ਨੇ, ਜਿਹੜੇ ਕੋਠੀਆਂ ਹਾਂਜੀ ਆੜੀਆਂ ਕੋਠੀਆਂ, ਇਹ ਲੋਕ ਇੱਧਰ ਮੁਲਾਜ਼ਮ ਸੀ ਪੁਲਿਸਾਂ ਪਾਲਸਾਂ 'ਚ। ਹੂੰ ਤੇ ਜੱਟਾਂ ਜ਼ਿਮੀਦਾਰ ਜਿਹੜੇ ਨੇ, ਜੱਟ ਜ਼ਿਮੀਦਾਰ, ਹਾਂਜੀ ਉਹ ਦੁਆਲੇ ਦੇ ਪਿੰਡਾਂ 'ਚ ਸਲਾਮਾਂ ਦੁਆਤਾਂ ਵਾਲੇ ਹੁੰਦੇ ਸੀ। ਸਹੀ। ਇਹ ਜਿਹੜੇ ਕੋਠੀਆਂ ਵਾਲੇ ਸੀ, ਇਹਨਾਂ ਨੂੰ ਉਹਨਾਂ ਮਿਸ ਕੇ ਲੈਣਾ ਸੀ। ਹੂੰ ਤੇ ਲਾਗੇ ਸਾਡੇ ਪਿੰਡੋਂ 7 ਕੋ ਭਰੋਵਾਲ ਸੀ, ਅੱਛਾ ਰਾਜਪੂਤਾਂ ਦਾ ਪਿੰਡ ਸੀ। ਸਹੀ। ਉਹਨੇ ਦਿਨ ਦੇ ਦਿਨ ਆਣ ਕੇ, ਭਾਵੇਂ ਕਈ ਵੋਟਾਂ ਵਾਲੇ ਭਿੜ ਕੇ ਫਿਰ ਗਏ ਆ, ਹਾਂਜੀ। ਉਹਨੇ ਦਿਨ ਦੇ ਦਿਨ ਆਣ ਕੇ ਉਕੜਾ ਵੋਟਾਂ ਲੈ ਜਾਂਦਾ ਸੀ, ਅੱਛਾ ਸਾਰੇ ਪਿੰਡ ਦੀਆਂ ਹੀ। ਉਹ ਰਾਜਪੂਤ ਜਿਹੜਾ ਸੀ। ਰਾਜਪੂਤ ਜਿਹੜਾ ਸੀ, ਉਹਨੇ ਤੰਬੂ ਲਾ ਤੇ ਉਹਨੇ ਸੁਣੇ ਘਾਲ ਤੇ ਸਾਰਾ ਕੋਟ ਉੱਠ ਕੇ ਨੇਰੇ ਸਵੇਰੇ ਆ ਜਾਓ। ਅੱਛਾ। ਨਹੀਂ ਨਸੀਬ ਹੋਇਆ ਲੱਲਾ। ਓਹੋ ਧੋਖੇ ਨਾਲ ਮਾਰਿਆ ਗਿਆ। ਮੈਂ ਤੁਹਾਨੂੰ ਪਤਾ ਲੱਗਾ ਧੋਖੇ ਬਜ਼ੁਰਗਾਂ ਦੇ ਨਾਲ। ਕੋਲ ਧੋਖੇ ਲੱਲਾ। ਕਿ ਉਹਨਾਂ ਨੇ ਧੋਖੇ ਨਾਲ ਮਾਰਿਆ, ਕਿ ਤੁਹਾਨੂੰ ਧੋਖੇ ਨਾਲ। ਪਹੁੰਚਾਉਂਦੇ ਅਸੀਂ। ਫੌਜ ਨੇ ਗੋਲੀ ਚਲਾਈ ਸੀ, ਹਾਂ। ਤੁਹਾਡੇ ਕਾਫਲੇ ਉੱਤੇ ਹਾਂ। ਫੌਜ ਨੇ ਗੋਲੀ ਚਲਾਈ ਹਾਂ। ਸੀ। ਹਾਂਜੀ ਤੇ ਮੈਂ ਬਾਬਾ ਜੀ ਦਾ ਇਹ ਤੇ ਦੱਸੋ, 100 ਜੀ ਚੋਂ 2-3 ਟਿੰਨਾਂ ਬਚ ਕੇ ਆਈਆਂ। ਨਾ ਸਾਨੂੰ ਜ਼ਮੀਨ ਚੰਗੀ ਲੱਗੇ, ਨਾ ਸਾਨੂੰ ਮਕਾਨ ਪਰ ਸਾਨੂੰ ਹੋਇਆ ਕਿਤੇ ਬਣਿਆ ਕੀ। ਓਹੋ ਭਾ ਬਹੁਤ ਜ਼ੁਲਮ ਹੋਇਆ ਬਾਬਾ ਜੀ। ਬੜਾ ਬੜਾ ਲੱਲਾ, ਬੜਾ। ਕਈ ਉਹ ਘਰ ਸੀ ਜਿਨ੍ਹਾਂ ਦੇ ਲੱਲਾ ਉੱਕਾ ਹੀ ਜੰਦਰੇ ਵੱਜ ਗਏ ਸੀ, ਓਹ ਜੀ ਆਇਆ ਹੀ ਕੋਈ ਨਹੀਂ। ਓਹੋ ਕਈ ਉਹ ਵੀ ਘਰ ਹੈ ਸੀ। ਹੁਣ ਤੁਹਾਨੂੰ ਦੱਸਣ ਡਿਆ ਵੀ 100 ਜੀ ਵਿੱਚੋਂ 3-4 ਟਿੰਗਾਂ ਆਈਆਂ, ਬਚ ਕੇ ਸਾਰੇ ਰਹਿ ਗਏ। ਅਸਲ ਜਿਹੜਾ ਗੁੰਬਾ ਸੀ ਉਹ ਰਹਿ ਗਿਆ ਉੱਥੇ। ਰਹਿ ਗਿਆ ਲੱਲਾ, ਰਹਿ ਗਿਆ। ਉਹਨਾਂ ਦੀਆਂ ਕਬਰਾਂ ਵੀ ਨਹੀਂ ਹੋਣੀਆਂ, ਨਹੀਂ ਲੱਲਾ, ਨਾਮੋ ਨਿਸ਼ਾਨ ਹੀ ਖਤਮ ਨਾ ਹੋ ਨਾ ਗਏ। ਨਾ। ਤੇ ਅੱਲਾ ਦੇ ਕੰਮ ਲੱਲਾ। ਫਿਰ ਬਜ਼ੁਰਗੋ ਜਦੋਂ ਇੱਥੇ ਆ ਗਏ ਹਾਂ ਤੁਸੀਂ, ਹਾਂ। ਇੱਥੇ ਆ ਕੇ ਤੁਹਾਨੂੰ ਜ਼ਮੀਨ ਕਿੰਨੀ ਪਈ? ਜ਼ਮੀਨ ਸਾਨੂੰ ਲੱਲਾ, ਇਹ ਜ਼ਮੀਨ ਤੁਰ ਗਈ ਸੀ ਸ਼ਰੀਕਾਂ ਨੂੰ, ਤੁਹਾਡੀ? ਸਾਡੀ ਦੂਰੋਂ ਨੇੜੇ ਚਾਚਿਆਂ ਤਾਇਆਂ ਨੂੰ। ਅੱਛਾ ਜਦੋਂ ਟੁਰ ਗਈ ਏ ਤੇ ਬਾਪ ਸਾਡੇ ਨਾਲ, ਦਾਦੇ ਸਾਡੇ ਨਾਲ ਜ਼ਮੀਨ ਸੀ, ਅੱਛਾ। ਉਹ ਬਾਪ ਸਾਡੇ ਦੇ ਨਾਂ ਚੜ੍ਹਦੀ ਹੂੰ ਤੇ ਫੇਰ ਸਾਨੂੰ ਲੱਭਣੀ ਸੀ। ਅੱਛਾ। ਉਹ ਗੱਲਬਾਤ ਕੋਈ ਨਾ। ਹੂੰ ਉਹ ਫੇਰ ਕੋਈ ਮਹੀਨਾ ਖਲੋ ਕੇ ਕਾਨੂੰਨ ਨਿਕਲਿਆ, ਗੌਰਮੈਂਟ ਨੇ ਕੱਢਿਆ, ਉਹਦਾ ਭਲਾ ਹੋਵੇ। ਉਹਨੇ ਕਿਹਾ ਜਿਹੜੇ ਰਾਜ ਸ਼ਹੀਦ ਹੋ ਗਏ ਆ, ਹੂੰ ਕੋਈ ਪੋਤਰੇ ਰਹਿ ਗਿਆ ਜਾਂ ਦੋਤਰੇ ਰਹਿ ਗਿਆ, ਉਹਨਾਂ ਦਾ ਹੱਕ ਹੀ ਨਾ ਮਾਰਿਆ ਜਾਏ। ਅੱਛਾ। ਇਹ ਫੇਰ ਸਾਡੇ ਬਾਪ ਨਾਲ ਜ਼ਮੀਨ ਚੜੀ ਤੇ ਸਾਨੂੰ ਪਾਈ ਲੱਭੀ। ਕਿੰਨੀ ਜ਼ਮੀਨ ਮਿਲੀ ਤੁਹਾਨੂੰ? 8 ਕਿੱਲੇ ਅੱਠ ਦੋਨਾਂ ਭਰਾਵਾਂ ਨੂੰ? ਦੋਵਾਂ ਭਰਾਵਾਂ ਨੂੰ। ਜ਼ਮੀਨ ਬਥੇਰੀ ਸੀ, ਕੋਈ ਵੱਡੀ ਗਈ ਕੋਈ ਟੁੱਕੀ ਗਈ। ਸਹੀ ਸਹੀ। ਕੋਈ ਵੱਡੀ ਗਈ ਤੇ ਕੋਈ ਲਾਲਾ ਵੀਰ ਭਰਾਵਾ ਕਿਉਂਕਿ ਟੁੱਕੀ। ਕੋਈ ਵੱਡਾ ਕੋਈ ਨਹੀਂ ਸੀ ਰਹਿ ਗਿਆ। ਨਹੀਂ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ ਵੀਰ ਭਰਾਵਾ, ਕੋਈ ਨਹੀਂ, ਕੋਈ ਨਹੀਂ। ਤੋਬਾ ਤੋਬਾ ਯਾ ਅੱਲਾ, ਤੋਬਾ। ਓਹੋ ਇੱਥੇ ਆ ਕੇ ਫਿਰ ਕੀ ਕੁਛ ਕੀਤਾ ਤੁਸੀਂ? ਕੀਤਾ ਕਰਨਾ ਕੀ ਸੀ ਭਾਈ, ਮਿਹਨਤ ਮਜ਼ਦੂਰੀ ਲਾਪਿਆ ਕਰਨਾ। ਹੂੰ ਫੇਰ 2-2 4-4 ਪੈਲੀਆਂ ਪੈ ਗਈਆਂ, ਬੰਦਿਆਂ ਨੇ ਵਾਹੁਣੀਆਂ। 4 ਮਣ ਦਾਣੇ ਸਾਨੂੰ ਵੀ ਦੇ ਦੇਣੇ, 4 ਮਣ ਉਹਨਾਂ ਆਪ ਵੀ ਲੈ ਜਾਣੇ। ਹੂੰ ਫਿਰ ਹੌਲੀ ਜਿਹੜਾ ਹੁਸ਼ਿਆਰ ਹੋਏ, ਫਿਰ ਵਾਹੀ ਜੋਤੀ ਲਾਪੇ ਕਰਨਾ। ਕੋਈ ਆਪਣੀ ਹੋ ਗਈ, ਕੋਈ 4 ਕਿਸੇ ਦੀਆਂ ਲੈ ਕੇ ਤੇ ਟੁੱਕਰ ਕਮਾਉਂਦੇ ਰਹੇ। ਸਹੀ ਹੋ ਗਿਆ। ਤੁਹਾਡੀ ਸ਼ਾਦੀ ਹੋਈ? ਸ਼ਾਦੀਆਂ ਮੈਂ ਤੈਨੂੰ ਦੱਸਾਂ ਭਾਈ, ਕੀ ਦੱਸਾਂ। ਹੂੰ ਇਹ ਸੁੱਖ ਭਾਗਾਂ ਦੇ, ਸੁੱਖ ਜਿਹੜੇ ਨਾ ਵੀਰ ਮੇਰੇ ਭਾਗਾਂ ਦੇ। ਹੂੰ ਸ਼ਾਦੀਆਂ ਮੇਰੀਆਂ 3-4 ਹੋਈਆਂ। ਅੱਛਾ। ਪਹਿਲੇ ਟੱਬਰ 'ਚ ਇੱਕ ਬੱਚਾ ਸੀ, ਉਹ ਵੀ ਗੁਜ਼ਰ ਗਿਆ ਤੇ ਮਾਂ ਉਹਦੀ ਵੀ ਗੁਜ਼ਰ ਗਈ। ਅੱਛਾ।
ਫਿਰ 2 ਕਰਾਈਆਂ ਉਹ ਵੀ ਗੁਜ਼ਰ ਗਈਆਂ। ਇੱਕ ਕਰਾਇਆ ਫਿਰ ਹਾਦਸਾ ਬਾਅਦ, ਉਹਦੇ 'ਚੋਂ ਇੱਕ ਬੱਚੀ ਹੈ, ਉਹ ਆਪ ਗੁਜ਼ਰ ਗਈ। ਬੱਚੀ ਇੱਕ। ਅੱਛਾ, ਬੇਗਮ ਗੁਜ਼ਰ ਗਈ। ਹਾਂ। ਬੱਚਾ ਹੁਣ ਕੋਈ ਵੱਡੇ ਨਹੀਂ ਹੁਣ ਵੱਡੇ ਭਰਾ ਦੇ ਬੱਚੇ ਆ 4 ਹੈ ਜੀ, ਹਾਂਜੀ। ਤੇ ਉਹੋ ਹੀ ਪਕਾਉਂਦੇ ਆ ਤੇ ਟੁੱਕਰ ਖਾ ਲਈਦਾ। ਤੇ ਬੱਚੀ ਦੀ ਸ਼ਾਦੀ ਕਰ ਦਿੱਤੀ? ਨਹੀਂ ਹਾਲੇ ਨਹੀਂ ਕੀਤੀ। ਬੱਚਾ ਇੱਕ ਰਹਿੰਦਾ ਸੀ, ਭਤੀਆ ਵਿਆਹੁਣ ਵਾਲਾ ਵਿਆਹਿਆ ਹੈ, ਤੇ ਇੱਕ ਬੱਚਾ ਛੋਟਾ, ਤੇ ਘਰ 'ਚ ਹੀ ਕਰਨੀ ਆ। 4 ਪੈਲੀਆਂ ਲਾਂਭੇ ਨਾ ਜਾਣ, ਸਹੀ ਇਹ ਸਹੀ ਘਰ 'ਚ ਟੁੱਕਰ ਖਾਂਦੇ ਰਹਿਣ। ਸਹੀ ਹੋ ਗਿਆ, ਬੜੀ ਅੱਛੀ ਸੋਚ ਹੈ ਜੀ। ਹੈ ਜੀ। ਤੇ ਬਜ਼ੁਰਗੋ, ਹੁਣ ਕਦੀ ਉਹ ਪਿੰਡ ਚੇਤਾ ਆਉਂਦਾ ਜਿੱਥੇ ਤੁਹਾਡੇ? ਚੇਤਾ ਤੇ ਬੇਭਾਉਂ ਦਾ ਅੱਲਾ, ਚੇਤੇ ਵੀ ਕਦੀ ਮਰਦਿਆਂ ਦਮਾਂ ਦੇ ਚੇਤੇ ਭੁੱਲਦੇ ਹੀ ਨਹੀਂ। ਨਹੀਂ ਚੇਤੇ ਭੁੱਲਦੇ। ਨਹੀਂ ਭੁੱਲਦੇ, ਵਾਕਈ ਨਹੀਂ ਭੁੱਲਦੇ। ਹੈ ਭਾ, ਮਰਦਿਆਂ ਦਮਾਂ ਤੱਕ ਚੇਤੇ ਨਹੀਂ ਭੁੱਲਦੇ। ਇੱਥੇ ਤੂੰ ਬੈਠਾ ਇਸ ਪਿੰਡ 'ਚ, ਤੂੰ ਸੁੱਖ ਲੈ ਆ। ਜੇ ਸੋ ਵਿਦੇਸ਼ ਚਲੇ ਜਾਣਾ ਤੇ ਯਾਦ ਤੇ ਲੜਾ, ਫਿਰ ਤੈਨੂੰ ਪੈਣਾ ਹੀ ਹੈ ਨਾ। ਬਿਨਾਂ ਯਾਦ ਤੋਂ ਤਾਂ ਰਹਿਣਾ ਹੀ ਨਹੀਂ। ਹਾਂਜੀ। ਹੈ ਇਹ ਅੱਲਾ ਦੇ ਕੰਮ ਆ। ਹੋ ਬੜਾ ਜ਼ੁਲਮ ਹੋਇਆ ਜੀ। ਬਹੁਤ ਅੱਲਾ, ਬਹੁਤ ਅੱਛਾ। ਇਹ ਫਿਰ ਅੰਮ੍ਰਿਤਸਰ ਜੇ ਲੱਗਣੀ, ਹਾਂਜੀ। ਇਹ ਸਾਡਾ ਵੱਡੀ 'ਚ ਗਿਆ ਹੈ। ਹੂੰ। ਜੇ ਅੰਮ੍ਰਿਤਸਰ ਹੀ ਆ ਜਾਂਦਾ ਨਾ, ਇਹ ਪਾਕਿਸਤਾਨ ਜਿਹੜਾ ਸੀ ਨਾ, ਰੂਹ ਜ਼ਮੀਨ ਤੋਂ ਵਾਧੂ ਸੀ। ਸਹੀ ਸਹੀ ਸਹੀ। ਹੁਣ ਸਾਡੀ ਕਰਾਚੀ ਹੈ, ਹਾਂਜੀ। ਜਿਹੜਾ ਉੱਥੇ ਕੋਈ ਵੀ ਚੱਲ ਜਾਏ, ਮਾੜਾ ਚੱਲ ਜਾਏ, ਤਗੜਾ ਚੱਲ ਜਾਏ, ਸ਼ਾਮ ਨੂੰ ਉਸ ਸ਼ਹਿਰ ਦੇ ਵਿੱਚ ਰੋਟੀ ਲੈ ਕੇ ਘਰ ਆਉਂਦਾ। ਇਸ ਤਰ੍ਹਾਂ ਹੀ। ਤੇ ਅੰਮ੍ਰਿਤਸਰ ਦਾ ਸਾਰੀ ਕੋਈ ਨਹੀਂ ਸੀ। ਓਹੋ। ਮੇਲਾ ਲੱਗਦਾ ਸੀ ਪਿੰਡ ਦੇ ਵਿੱਚ ਕੋਈ? ਮੇਲਾ ਸਾਡੇ ਪਿੰਡ ਨਾਲ ਦਾ ਮੇਲਾ ਕਿਸੇ ਪਿੰਡ ਵੀ ਨਹੀਂ ਲੱਗਣਾ। ਤੁਸੀਂ ਜਾਂਦੇ ਰਹੇ ਆਪਣੇ ਬਜ਼ੁਰਗਾਂ ਦੇ ਨਾਲ? ਬਜ਼ੁਰਗਾਂ ਦੇ ਪਿੰਡ ਸਾਡੇ ਲੱਗਦਾ ਸੀ। ਅੱਛਾ, ਵਾਹਵਾ ਵੱਡਾ ਮੇਲਾ? 5 ਦਰਵਾਜ਼ੇ ਸੀ, ਹਾਂਜੀ। ਤੇ 5 ਦਰਵਾਜ਼ਿਆਂ ਤੇ ਲੰਗਰ ਟਿਕ ਜਾਂਦਾ ਸੀ। ਅੱਛਾ। ਤੇ ਲੰਗਰ ਉਹਦਾ ਕਦੀ ਮੁੱਕਾ ਨਹੀਂ ਸੀ। ਵਾਹ ਜੀ ਵਾਹ। ਉਹਦਾ ਲੰਗਰ ਨਹੀਂ ਸੀ ਕਦੀ ਮੁੱਕਾ। ਬੜਾ ਮਸ਼ਹੂਰ ਪਿੰਡ ਸੀ ਪਠਾਣਾ ਮੈਂ ਦਾ। ਨਾ ਕੋਈ ਹਿਸਾਬ ਹੀ ਕੋਈ ਨਹੀਂ। ਫਿਰ ਇੱਕ ਵਲੀ ਅੱਲਾ ਦਾ ਹੋਇਆ ਸੁਣੀਦਾ ਹੈ। ਹਾਂਜੀ। ਉਹ ਨਾਈ ਨੂੰ ਆਖਣ ਲੱਗਾ ਵੀ ਮੇਰੇ ਵਾਲ ਬਣਾ ਦੇ। ਹੂੰ। ਉਹ ਆਂਦਾ ਜੀ ਮੇਰੇ ਹੱਥ ਲੂੰਗੇ, ਮੇਰੇ ਪੈਰ ਲੂੰਗੇ, ਤੇ ਮੈਂ ਕੀ ਕਰ ਸਕਦਾ। ਹੂੰ। ਉਹ ਵਲੀ ਅੱਲਾ ਦਾ ਸੀ। ਪਾਣੀ ਵੀ ਆ ਗਿਆ, ਅੱਛਾ ਝਾੜ ਵੀ ਆ ਗਏ, ਅੱਛਾ ਉਹਨੇ ਵਾਲ ਬਣਾਏ। ਅੱਛਾ। ਜਦੋਂ ਵਾਲ ਬਣਾਏ ਆ, ਉਹਨੇ ਕਿਹਾ ਬੱਚਾ ਇਹ ਵਾਲਾਂ ਨੂੰ ਢੇਰੀ ਬਣਾ। ਹੂੰ। ਉਹਨੇ ਢੇਰੀ ਬਣਾਈ। ਉਹਨੇ ਕਿਹਾ ਲੈ ਰਹਿੰਦੀ ਦੁਨੀਆ ਤੇ ਅਗਰ ਨਾਈਆਂ ਸੰਗਲ ਪੱਲਾਂ ਦਾ ਮੇਲਾ ਮਸ਼ਾ ਰਹੂਗਾ, ਜਿੱਥੇ ਸਾਡੀ ਪੱਟੀ 'ਚ ਸਾਡੇ ਕਾਫਲੇ ਮਰੇ ਸੀ, ਉਹ ਮਰੱਬਿਆਂ 'ਚ ਮੇਲਾ ਲੱਗਦਾ, ਸਾਡੇ ਪਿੰਡੋਂ ਉੱਠ ਕੇ ਉੱਥੇ ਜਾਂਦੇ। ਅੱਛਾ, ਉੱਥੇ ਲੱਗਦਾ? ਉੱਥੇ ਲੱਗਦਾ ਸੀ। ਓਹੋ। ਸਾਡੇ ਪਿੰਡੋਂ ਮੇਲਾ ਉੱਠ ਖਲੋਣਾ, ਉੱਥੇ ਜਾ ਲੱਗਣਾ। ਉੱਥੇ ਤੁਹਾਡੇ ਸ਼ਹੀਦ ਹੋਏ ਨੇ ਸਾਰੇ? ਸਾਰੇ ਉੱਥੇ ਹੋਏ ਨੇ। ਤੋਬਾ ਯਾ ਅੱਲਾ, ਤੋਬਾ ਤੋਬਾ ਤੋਬਾ। ਕਈ ਉਹ ਵੀਰ ਜਿਨ੍ਹਾਂ ਦੇ ਜੰਦਰੇ ਵੱਜ ਗਏ। ਬਾਬਾ ਜੀ, ਬਹੁਤ ਦੁਖੀ ਕਹਾਣੀ ਹੈ। ਹਾਂ ਸਾਨੂੰ ਭਾ, ਰੋਣਾ ਆ ਗਿਆ। ਕਈ ਉਹ ਜਿਨ੍ਹਾਂ ਦੇ ਵੀਰ ਭਰਾਵਾ ਜੰਦਰੇ ਵੱਜ ਗਏ। ਜਿਹੜੇ ਬਚ ਕੇ ਆਏ ਉਹਨਾਂ ਦੇ ਵੀ ਜੰਦਰੇ ਹੀ ਵੱਜੇ ਨੇ। ਜੰਦਰੇ ਵੱਜੇ ਉਹਦੇ। ਜਿਨ੍ਹਾਂ ਦੇ ਮਾਂ ਪਿਓ ਨਹੀਂ ਰਹੇ, ਉਹਨਾਂ ਦਾ ਅੱਛਾ ਕੀ ਗੱਲ ਰਹਿ ਇਹ ਆ, ਗਿਆ? ਸਾਡੇ ਵੱਡੇ ਵਡੇਰੇ ਮਿੱਟੀ ਫੋਲਦੇ ਸੀ, ਬਹਾਦਰੀ ਨਹੀਂ ਕਰਦੇ ਵੀ ਕੋਈ ਫੌਜ ਵਿੱਚ ਸੀ ਜਾਂ ਕਿੱਥੇ ਸੀ, ਹੂੰ। ਮਿੱਟੀ ਫੋਲਦੇ ਸੀ। ਜ਼ਿਮੀਦਾਰਾ ਕਰਦੇ ਸੀ। ਜੀਵੀਆਂ ਖਾਦੇ ਟੁੱਕਰ ਬੜਾ ਖਾਂਦੇ ਸੀ। ਤੇ ਜਿਹੜਾ ਦਾਦਾ ਸਾਡਾ ਸੀ, ਹਾਂਜੀ। ਉਹਦੀ ਭਿਆਲੀ ਰਹੀ ਆ 20 ਸਾਲ ਜਲਾਇਆਂ ਨਾਲ। ਹੂੰ ਹੂੰ। 20 ਸਾਲ ਬੰਦੇ ਦੀ ਉਮਰ ਵੀ ਨਹੀਂ ਹੁੰਦੀ। ਸਹੀ ਗੱਲ ਹੈ। 20 ਸਾਲ ਘੁਲਿਆ ਉਹ ਤੁਹਾਡਾ ਦਾਦਾ ਦਾਦਾ ਸਾਡਾ। ਉਹਦੀ ਕੰਡ ਨਹੀਂ ਕਹਿ ਲਾਈ। ਭਲਵਾਨ ਸੀ? ਭਲਵਾਨ ਸੀ। ਤੇ ਅੰਬਰ ਜਿਹੜੇ ਉਹਨੇ ਲਗੋਟਾ ਪਾੜਤਾ ਤੇ ਪੋਤਰੇ ਨੇ ਜੰਗੀ ਫੜ ਲਈ। ਹੂੰ। ਅੰਬਰਸਰ ਲੱਗਦੀ ਸੀ ਮੱਸਿਆ ਬੜੀ ਭਾਰਾ, ਅੱਛਾ। ਬੜੀ ਭਾਰੀ ਮੱਸਿਆ ਲੱਗਦੀ ਸੀ। ਹੂੰ ਹੂੰ। ਤੇ ਭਲਵਾਨ ਤੇ ਜਾਂਦੇ ਨਾ ਮੇਲੇ ਵੇਖਣ, ਹਾਂਜੀ। ਘੋਲ ਕੌਡੀਆਂ। ਜਦੋਂ ਉੱਥੇ ਗਿਆ ਤੇ ਇੱਕ ਜੱਟ ਸੀ, ਉਹ ਲੱਲਾ ਘੋੜੀ ਤੇ ਚੜ੍ਹ ਕੇ ਤਾਂ ਨੇਜਾ ਟਾਂਗੇ ਨਾਰ ਮਾਣ ਕਹਿੰਦਾ ਕੋਈ ਮਾਂ ਦਾ ਲਾਲ। ਹੂੰ। ਕੋਈ ਇਹ ਭਲਵਾਨ ਮੂੰਹ ਨਾ ਕੀਤਾ। ਇਹ ਗੱਲ ਮੈਂ ਸੁਣੀ ਉਹਨਾਂ ਦੇ ਕੋਲੋਂ। ਕਹੇ ਮੂੰਹ ਨਾ ਕੀਤਾ। ਹੂੰ। ਤੇ ਭਲਵਾਨਾਂ ਦੇ ਕਈ ਵਾਕਫ ਹੁੰਦੇ ਆ। ਹਾਂਜੀ। ਉਹਦਾ ਸਾਡੇ ਦਾਦੇ ਨੂੰ ਆਖਣ ਲੱਗੇ ਵੀ ਗੱਲ ਹੈ ਵੀ, ਉਹ ਆਖਣ ਲੱਗਾ ਇਹਦੀ ਆਵਾਜ਼ ਵੱਡੀ ਹੋ ਜਾਏ। ਮੈਂ 3-4 ਮਹੀਨੇ ਦਾ ਲਗੋਟਾ ਪਾੜਿਆ ਹੈ, ਹੁਣ ਹਾਂਜੀ। ਮੈਂ ਬੰਨਣਾ ਨਹੀਂ। ਹਾਂ। ਉਹਨੇ ਕਹਿੰਦੀ ਇਹ ਘਰ ਕੀ ਜਾ ਕੇ ਦੱਸੂਗਾ। ਅੱਛਾ। ਉਹਨੂੰ ਲੱਗੇ ਜਾਨਗੀਰੇ ਦੇਣ ਉਹਦਾ ਨਾਂ। ਉਹਨੇ ਲੱਕ ਦੀ ਕੁੰਜ ਕੇ ਹਾਂਜੀ। ਤੇ ਖਾੜੇ 'ਚ ਨਿਕਲ ਕੇ ਤੇ ਕਹਿੰਦਾ ਯਾਰ 10 ਪੰਜਾ ਤਾਂ ਲੈ। ਅੱਛਾ। ਉਹਨੇ ਇਸ ਤਰ੍ਹਾਂ 10 ਪੰਜਾ ਲਿਆ। ਉਹਨੇ ਕਿਹਾ ਜੇ ਤੂੰ ਮੇਰਾ 10 ਪੰਜਾ ਛਡਾ ਲਵੇਂ ਨਾ, ਤੇ ਫਿਰ ਤੂੰ ਮੇਰੇ ਨਾਲ ਘੋਲ ਵੀ ਲੈ ਲੈ। ਅੱਛਾ। ਉਹਨੇ ਇਸ ਤਰ੍ਹਾਂ 10 ਪੰਜਾ ਲੈ ਕੇ ਇਸ ਤਰ੍ਹਾਂ ਬਾਂਹ ਕਰਕੇ ਨਾ ਭਾ, ਹਾਂਜੀ। ਇਸ ਤਰ੍ਹਾਂ ਖਿੱਚ ਕੇ ਜਦੋਂ ਲਾਈ ਨਾ ਇੱਕ ਨਾਲ, ਤੇ ਮੁੜ ਕੇ ਇੰਜ ਕੀਤੀ, ਸਾਫ ਹੀ ਕੰਡ ਪੰਨੇ ਜਾ ਪਿਆ। ਉਹਨੇ ਮੋਢੇ ਦੋਵੇਂ ਚੁੱਕੇ ਨਾ, ਤੇ 10 ਪੰਜਾ ਲੈ ਕੇ ਇਸ ਤਰ੍ਹਾਂ ਖਿੱਚ ਕੇ ਜਦੋਂ ਲਾਈ ਨਾ ਇੱਕ ਨਾਲ, ਤੇ ਮੁੜ ਕੇ ਇੰਜ ਕੀਤੀ, ਸਾਫ ਹੀ ਕੰਡ ਪੰਨੇ ਜਾ ਪਿਆ। ਉਹਨੇ ਮੋਢੇ ਦੋਵੇਂ ਚੁੱਕੇ ਨਾ, ਤੇ 10 ਪੰਜਾ ਲੈ ਕੇ ਇਸ ਤਰ੍ਹਾਂ ਖਿੱਚ ਕੇ ਜਦੋਂ ਲਾਈ ਨਾ ਇੱਕ ਨਾਲ, ਤੇ ਮੁੜ ਕੇ ਇੰਜ ਕੀਤੀ, ਸਾਫ ਹੀ ਕੰਡ ਪੰਨੇ ਜਾ ਪਿਆ। ਉਹਨੇ ਮੋਢੇ ਦੋਵੇਂ ਚੁੱਕੇ ਨਾ, ਤੇ 10 ਪੰਜਾ ਲੈ ਕੇ ਇਸ ਤਰ੍ਹਾਂ ਖਿੱਚ ਕੇ ਜਦੋਂ ਲਾਈ ਨਾ ਇੱਕ ਨਾਲ, ਤੇ ਮੁੜ ਕੇ ਇੰਜ ਕੀਤੀ, ਸਾਫ ਹੀ ਕੰਡ ਪੰਨੇ ਜਾ ਪਿਆ। ਉਹਨੇ ਮੋਢੇ ਦੋਵੇਂ ਚੁੱਕੇ ਨਾ, ਤੇ 10 ਪੰਜਾ ਲੈ ਕੇ ਇਸ ਤਰ੍ਹਾਂ ਖਿੱਚ ਕੇ ਜਦੋਂ ਲਾਈ ਨਾ ਇੱਕ ਨਾਲ, ਤੇ ਮੁੜ ਕੇ ਇੰਜ ਕੀਤੀ, ਸਾਫ ਹੀ ਕੰਡ ਪੰਨੇ ਜਾ ਪਿਆ। ਉਹਨੇ ਮੋਢੇ ਦੋਵੇਂ ਚੁੱਕੇ ਨਾ, ਤੇ 10 ਪੰਜਾ ਲੈ ਕੇ ਇਸ ਤਰ੍ਹਾਂ ਖਿੱਚ ਕੇ ਜਦੋਂ ਲਾਈ ਨਾ ਇੱਕ ਨਾਲ, ਤੇ ਮੁੜ ਕੇ ਇੰਜ ਕੀਤੀ, ਸਾਫ ਹੀ ਕੰਡ ਪੰਨੇ ਜਾ ਪਿਆ। ਉਹਨੇ ਮੋਢੇ ਦੋਵੇਂ ਚੁੱਕੇ ਨਾ, ਤੇ 10 ਪੰਜਾ ਲੈ ਕੇ ਇਸ ਤਰ੍ਹਾਂ ਖਿੱਚ ਕੇ ਜਦੋਂ ਲਾਈ ਨਾ ਇੱਕ ਨਾਲ, ਤੇ ਮੁੜ ਕੇ ਇੰਜ ਕੀਤੀ, ਸਾਫ ਹੀ ਕੰਡ ਪੰਨੇ ਜਾ ਪਿਆ। ਉਹਨੇ ਮੋ
ਉਹਨੇ ਕਿਹਾ ਮੈਂ ਤੇਰੇ ਨਾਲ ਘੁਲਿਆ ਨਹੀਂ। ਹੂੰ। ਉਹ ਆਪਣੇ ਨਾਲ ਦੇ ਨੂੰ ਆਉਂਦਾ ਵੀ ਮੈਨੂੰ ਕੱਪੜੇ ਦਿਓ ਮੇਰੇ। ਉਹ ਜਿਹੜਾ ਦੂਸਰਾ ਭਲਵਾਨ ਸੀ। ਹਾਂ ਕੱਪੜੇ ਦਿੱਤੇ, ਉਹਨੇ ਪਾਲੇ ਜਾਂਗੀਲਾ ਪਾੜ ਤੇ ਉਹਨੇ ਕਿਹਾ ਜ਼ਿੰਦਗੀ ਸਾਰੀ ਚ ਮੈਂ ਵੀ ਨਹੀਂ ਘੁਲਣਾ, ਭਲੀ ਤਾਂ ਦੁਨੀਆ ਭਲੀ ਤੋਂ ਭਲੀ। ਵਾਹ ਜੀ ਵਾਹ। ਅਸਲ ਇਹ ਭਲਵਾਨ ਸਨ ਨਾ ਜਿਹੜੇ ਹੈਂ ਜਿਹੜੇ ਉਸ ਤੇ ਟਾਈਮ ਲੱਲਾ ਇਸ ਇਲਮ ਦਾ ਪਤਾ ਹੀ ਕੋਈ ਨਹੀਂ। ਉਹਨਾਂ ਦੀ ਪਤਾ ਜਿਹੜਾ ਸੀ ਤੋਲ ਮਲਤਾਨ ਤੱਕ ਸੀ, ਸੱਜਣਾਂ ਦੇ ਸੀ, ਭਰਾ ਦੇ ਜਿਹੜੇ ਬਣੇ ਸੀ, ਜਿਨ੍ਹਾਂ ਦੀਆਂ ਰੋਟੀਆਂ ਬੁਰਕੀ ਸਾਂਝੀਆਂ ਸੀ, ਹੂੰ ਉਹਦੇ ਅਸੀਂ ਆਪਣੇ ਘਰ 'ਚ ਹੀ ਬਾਦਸ਼ਾਹ। ਇਸ ਇਲਮ ਦਾ ਪਤਾ ਹੀ ਨਹੀਂ ਸੀ, ਕਿ ਇਹ ਕੁਛ ਵਰਤ ਜਾਣਾ। ਇਹ ਸਾਡੇ ਨਾਲ ਵਰਤ ਜਾਣਾ। ਉਹ ਜਿਹੜੇ ਉੱਥੇ ਸ਼ਹਿਨशाह ਸੀ ਉਹਨਾਂ ਦੇ ਬੱਲੇ। ਪੁੱਤ ਮਜ਼ਦੂਰੀਆਂ ਕਰਦੇ ਰਹੇ ਕਰਦੇ ਇੱਥੇ ਆ ਕੇ। ਕਹੀ ਭਾਈ ਮਿਹਨਤਾਂ ਵੀ ਕੀਤੀਆਂ ਭਾਈ, ਤੇਰੇ ਘਰ ਝੂਠ ਕੋਈ ਨਹੀਂ। ਹੁਣ ਵੀ ਮੈਂ ਤੁਹਾਡੇ ਕੋਲ ਡੇਰੇ ਆਇਆ, ਤੁਸੀਂ ਆਪਣੀ ਮੱਝਾਂ ਨਾਲ ਹੀ ਲੱਗੇ ਸੀ। ਅਸੀਂ ਆਪਣੇ ਧਿਆਨੇ ਲੱਗੇ ਹਾਂ ਅੱਲਾ। ਸਹੀ ਗੱਲ ਹੈ ਜੀ। ਮਿਹਨਤਾਂ ਵੀ ਕੀਤੇ, ਸਾਰੇ ਕੰਮ ਕੀਤੇ, ਫਿਰ ਕਈਆਂ ਚਿਰਾਂ ਪਿੱਛੇ ਫਿਰ ਮਰਲੇ ਪਏ ਤੇ ਲਾਪੇ ਟੁੱਕਰ ਖਾਣ ਲੱਗਾ। ਠੀਕ ਹੋ ਗਿਆ ਬਜ਼ੁਰਗੋ, ਹਾਂਜੀ। ਬੜੀ ਦਰਦਨਾਕ ਤੇ story ਗੱਲ ਇਹ ਹੈ। ਆ ਵੀ 100 ਜੀ ਲੱਲਾ ਮੂੰਹ ਨਾ ਖਹਿ ਲਈਦਾ। ਹਾਂਜੀ ਹੈ ਜੀ, ਹਾਂਜੀ ਹੁਣ ਤੁਸੀਂ 4 ਭਰਾ ਹੋਵੋ, ਹਾਂਜੀ ਅੱਲਾ ਦੀ ਰਜ਼ਾ ਹੋਵੇ, ਹਾਂਜੀ। ਉਹ 'ਚ ਦੁੱਖ ਕੋਈ ਨਹੀਂ ਹੁੰਦਾ। ਉਹਦੇ 'ਚ ਉਹ ਵਾਕਈ ਦੁੱਖ ਉਹ ਸਾਰਿਆਂ ਤੇ ਪੈਂਦੀ ਹੈ। ਇਹ ਦੁੱਖ ਜਿਹੜੇ ਕਿ ਨਹੀਂ, ਇਹ ਜਾਂਦੇ ਨਹੀਂ। ਸਹੀ। ਇਹ ਸਾਰੀ ਜਿੰਨੇ ਬੰਦੇ ਦੇ ਯਾਤੀ ਹੋਵੇ ਉਹਨਾਂ ਦੇ ਪਾਸ ਜਾਂਦੇ ਹੀ ਨਹੀਂ। ਤੁਸੀਂ ਤੇ ਉਹ ਸਾਰੀ ਜ਼ਿੰਦਗੀ ਨਹੀਂ ਭੁੱਲ ਸਕੇ ਨਾ ਉਹ ਕੰਮ। ਨਹੀਂ ਭੁੱਲ ਸਕੇ। ਤੇ ਇੱਥੇ ਵੀ ਆਣ ਕੇ ਸਾਰੀ ਜ਼ਿੰਦਗੀ ਚੱਜ ਨਾਲ ਹੀ ਗੁਜ਼ਾਰੀ ਹੈ, ਬਚੱਜੀ ਨਹੀਂ ਗੁਜ਼ਾਰੀ, ਕਿਸੇ ਨੂੰ ਉਹ ਨਹੀਂ ਆਖੀ। ਤੇ ਸਾਡੀ ਦੀਦ ਬੇਬਾਹ ਹੈ। ਸਹੀ ਗੱਲ ਹੈ। ਹੋ ਫਿਰ ਅੱਜ ਦੌਰ ਆ ਗਿਆ ਭਾਵੇਂ ਨਸ਼ੇ ਦੇ ਮੋਏ ਹੋਣ, ਕਹਿੰਦੇ ਪੈਂਟੀਆਂ ਹੋਣ ਹੂੰ ਤੇ ਕੱਲਾ ਹੋਵੇ। ਹਾਂਜੀ ਜੀਆਂ ਨੇ ਚੌਂ ਨੇ ਪੰਜਾਂ ਨੇ ਆਉਣਾ, ਰੋਟੀਆਂ ਦੀ ਖੋਣੀ ਹਾਂਜੀ। ਤੇ ਕਹਿਣਾ ਤੁਹਾਨੂੰ ਟੈਲੀਫੋਨ 'ਚ ਸਲਾਹ ਕਰਕੇ ਦੱਸਾਂਗੇ। ਮੈਂ ਭਤੀਆਂ ਨੂੰ ਆਖਣਾ ਵੀ ਗੱਲ ਕੋਈ ਨਹੀਂ। ਅੱਛਾ ਅੱਛਾ ਤੈਨੂੰ ਕੀ ਪਤਾ? ਮੈਂ ਕਿਹਾ ਅਸੀਂ ਪੜ੍ਹਿਆਂ 'ਚ ਬੈਂਦੇ ਰਹੇ, ਸਾਰੇ ਕੰਮ ਕਰਦੇ ਰਹੇ ਆ, ਇਹ ਵੀ ਗੱਲ ਕੋਈ ਨਹੀਂ। ਜਦੋਂ ਮਾਂ ਵੀ ਆ ਜਾਏ, ਪਿਓ ਵੀ ਆ ਜਾਣ, ਭਰਾ ਵੀ ਆ ਜਾਣ, ਫਿਰ ਸਲਾਹ ਕਾਹਦੀ? ਇਸ ਤਰ੍ਹਾਂ ਹੀ। ਉਹ ਜਦੋਂ ਮੈਂ ਇੱਥੇ ਸ਼ਾਮੀ ਬੈਠਾ, ਮੈਂ ਕਿਹਾ ਲੈ ਪੁੱਤਰ ਕਾਹਦੀ ਧਰਿਆ ਤੁਸੀਂ, ਮੈਂ ਪੀਣਾ ਵਾਂ ਤੇ ਮੇਰੇ ਉਹ ਡੰਗਰ ਤੁਸੀਂ 2-4 ਦਿਨ ਸਾਂਭੋ। ਤੇ ਮੈਂ ਹੁਣ ਨਿਕਲਣਾ, ਮੈਂ ਸਾਗ ਕਦੇ ਨਾ ਕਦੇ ਲੈ ਕੇ ਆਉਣਾ ਹੈ। ਸਹੀ। ਆਂਦੇ ਚਾਚਾ ਚੰਗਾ, ਇਹ ਗੱਲਾਂ ਕਰਨੇ ਭਾ। ਤੇ ਸਾਡੇ ਪਿੰਡੋਂ ਜਲਾ ਰਹਿੰਦੇ ਆ ਡੋਗਰਾਂ ਦੀਆਂ ਕੋਠੀਆਂ ਦੇ ਨਾਲ। ਅੱਛਾ। ਉਸ ਘਰ ਦੀ ਉਹਨਾਂ ਦੀ ਕੰਧ ਸਾਂਝੀ ਹੈ। ਵਾਨ ਚੌਕ। ਆ ਅੱਛਾ। ਕੰਧ ਸਾਂਝੀ ਹੈ। ਉਹ ਦਿਨੇ ਉੱਠਿਆ ਤੇ ਉਹ ਜਲਾ ਨੂੰ ਆਖਣ ਲੱਗਾ ਯਾਰ ਬੱਚੀ ਜਵਾਨ ਤੇ ਕਦੇ ਕਰਨਾ ਹੈ। ਅੱਛਾ। ਉਹਨੇ ਕਿਹਾ ਖਾਂ ਜੀ ਗੱਲ ਹੈ ਵੀ ਕੋਠੀਆਂ ਵਾਲੇ ਵੀ ਆਇਆ ਤੇ ਮਰੱਬਿਆਂ ਵਾਲੇ ਵੀ ਆਇਆ, ਤੇਰੇ ਨਾਲ ਕੰਧ ਸਾਂਝੀ ਤੇ ਉਧਰ ਸਾਡਾ ਬੂਹੇ ਨਾਲ ਬੂਹਾ ਸਾਂਝਾ ਹੈ। ਅੱਛਾ। ਉਹਨਾਂ ਤੋਂ ਵਾਧੂ ਕੋਈ ਨਹੀਂ। ਤੇ ਸਾਰੀ ਜ਼ਿੰਦਗੀ ਲਾਮਾ ਵੀ ਤੈਨੂੰ ਨਹੀਂ ਆਉਣਾ। ਸਹੀ ਸਹੀ ਸਹੀ। ਉਹਨੇ ਕਿਹਾ ਚੱਲ ਹੁਣੇ ਚੱਲੀਏ। ਰੋਟੀਆਂ ਆਂਡੀਆਂ ਪਕਾਉਣ ਦਾ ਆ, ਮੁੰਡੇ ਹਵੇਲੀ ਸੀ ਪਿੰਡ। ਸਹੀ। ਉਹਨੇ ਕਿਹਾ ਮੁੰਡੇ ਨੂੰ ਸੱਦੋ ਭਾਈ। ਮੁੰਡੇ ਨੂੰ ਸੱਦਿਆ, ਪਾਣੀ ਤਾਂ ਨਹੀਂ ਪੀਤਾ। ਉਹਨੇ ਕਿਹਾ ਠੀਕ ਭਾਈ, ਜਦੋਂ ਰੱਬ ਦਿੰਦਾ ਨਾ ਭਾ, ਛੱਤ ਪਾੜ ਕੇ ਵੀ ਦੇ ਦਿੰਦਾ। ਇਸੇ ਤਰ੍ਹਾਂ ਹੀ। ਤੇ ਜੀ ਫਿਰ ਉਹ ਸਾਨੂੰ 10-12 ਜੀ ਚੰਗੇ ਲੱਭੇ। ਉਹ 2-3 ਦਿਨ ਰੱਖੇ। ਹਾਂਜੀ ਹਾਂਜੀ ਤੇ ਕਾਕੇ ਵਿਆਹ ਕੇ ਲੈ ਗਏ। ਵਾਹ ਜੀ ਵਾਹ। ਹੈਂ ਸਹੀ ਗੱਲ। ਅੱਛੇ ਨੂੰ ਅੱਛਾ ਇਨਸਾਨ ਟੱਕਰ ਜਾਂਦਾ। ਲੱਭ ਜਾਂਦਾ ਹੈ। ਠੀਕ ਹੈ। ਤੇ ਜਿੱਥੇ ਫਿਰ ਕਲਮ ਵਧੀ ਹੋਵੇ ਨਾ, ਹਾਂਜੀ ਭਾਵੇਂ 50 ਸਾਲ ਵੀ ਲੰਘੇ ਨਾ, ਉਹ ਕਲਮ ਉੱਥੇ ਹੀ ਜਾਂਦੀ ਹੈ। ਹਾਂਜੀ। ਲੱਖ ਭਾਵੇਂ ਲੱਲਾ ਲਾਂਬੇ ਭੱਜਾ ਫਿਰੇ, ਪਰ ਨਹੀਂ ਜਿੱਥੇ ਜਿੱਥੇ ਲਿਖੀ ਉੱਥੇ ਹੀ। ਲਿਖੇ ਹੀ ਹੋਵੇ। ਹੈਂ ਤੋਬਾ ਤੋਬਾ ਯਾ ਅੱਲਾ ਤੋਬਾ। ਦੱਸਦਾ ਵੀਰ ਮੇਰਿਆ, ਇੰਨੀ ਪੱਖੀ ਕਹੇ ਘਰ ਦੀ ਨਹੀਂ ਹੋਣੀ ਜਿੰਨੀ ਸਾਡੀ ਪੱਖੀ ਸੀ। ਚਾਚੇ ਵੀ, ਤਾਏ ਵੀ, ਬਾਬੇ ਵੀ, ਮਾਸੀਆਂ ਵੀ, ਫੁੱਫੀਆਂ ਵੀ, ਸਾਰੇ ਉੱਥੇ ਸ਼ਹੀਦ ਹੋਏ। ਸਾਰੇ ਸ਼ਹੀਦ ਹੋਏ। ਤੋਬਾ ਯਾ ਅੱਲਾ ਤੋਬਾ ਤੋਬਾ। ਗੱਲ ਤੇ ਬਹੁਤ ਲੰਬੀ ਹੋ ਜਾਵੇ ਅਗਰ ਲੰਮੀ ਅਸੀਂ ਲੈ ਕਰਦੇ ਲਓ। ਰਹੀਏ। ਚਲੋ ਜੀ ਬਜ਼ੁਰਗੋ, ਅੱਛਾ ਜੀ, ਮਿਹਰਬਾਨੀ, ਅੱਛਾ ਜੀ। ਬਹੁਤ ਸ਼ੁਕਰੀਆ ਤੁਹਾਡਾ। ਅੱਲਾ ਤੁਹਾਡੀ ਹਯਾਤੀ ਕਰੇ। ਤੁਹਾਨੂੰ ਉਹ ਕੰਮ ਖਤਮ ਤਾਂ ਨਹੀਂ ਹੋ ਸਕਦਾ, ਲੇਕਿਨ ਆਹੋ ਜੀ, ਉਹਨਾਂ ਉੱਤੇ ਪਰਦਾ ਪਾਏ। ਆਹੋ ਜੀ। ਮਾਂ ਉਸ ਦਾਦੇ ਦਾ ਸੀ, ਇਹ ਲੋਕ ਖਤਮ ਤੋਂ ਹੋਣੇ ਵੀ ਟੁਰ ਗਏ। ਇਹ ਲੋਕ ਬਰਾਦਰੀ ਸਾਡੀ ਖਤਮ ਤੋਂ ਹੋਣੇ ਵੀ ਟੁਰ ਗਏ। ਸਹੀ ਸਹੀ। ਤੁਸੀਂ ਲੰਗਰ 'ਚ 5 ਰੁਪਈਏ ਵੀ ਮੇਰੇ ਕੋਲ ਘੱਲ ਦਿੱਤੇ ਨੇ ਤੇ ਮੇਰਾ ਹੱਕ ਨਹੀਂ ਮੋੜਨ ਦਾ। ਹਾਂਜੀ। ਮੈਂ ਮਨ ਪੱਖਾ ਦੁੱਧ ਵੀ ਹੁਣ ਸਾਰਾ ਦੇ ਆਉਣਾ, ਪੈਸੇ ਵੀ ਦੇਣੇ, ਚੌਲ ਚੱਪਾ ਵੀ ਦੇਣਾ। ਸਹੀ। ਉਹ ਮੈਂ 500-700 ਰੁਪਈਆ ਦੇ ਕੇ ਆਇਆ ਤੇ ਬਰਾਜ ਦਾ ਭਰਾ ਹੀ ਲੱਗਦਾ ਸੀ, ਉਹਨੇ ਪੈਸੇ ਮੋੜ ਦਿੱਤੇ। ਸਹੀ ਸਹੀ। ਉਹ ਭਰਾ ਮੇਰਾ ਬਾਹਰੋਂ ਪੱਠੇ ਲੈ ਗਿਆ,
ਉਹ ਮੇਰੇ ਜੀ ਆਖਣ ਲੱਗੇ ਭਾ ਉਹਨਾਂ ਦੇ ਪੈਸੇ ਮੋੜ ਦਿੱਤੇ ਆ। ਹੂੰ ਉਹਨੇ ਕਿਹਾ ਮੈਨੂੰ ਪੱਠੇ ਸੁੱਟ ਲੈ ਮੈਂ ਜਾਣਾ ਵਾ। ਉਹਨਾਂ ਦੇ ਘਰ ਗਿਆ, ਉਹਨੇ ਕਿਹਾ ਕਿਉਂ ਭਾਈ ਪੈਸੇ ਕੋ ਮੋੜੇ ਆ? ਉਹਦੀ ਜ਼ਮੀਨ ਵੀ, ਉਹਨੇ ਕਿਹਾ ਜ਼ਮੀਨ ਨੂੰ ਛੱਡ ਤੂੰ, ਸਾਡੀਆਂ ਭਾਵੇਂ 4-4 ਪੈਲੀਆਂ, ਤੂੰ 40 ਕਿੱਲੇ ਦਾ ਮਾਲਕ ਹੈ ਤੇ ਅੱਡੇ ਤੇ ਤੂੰ ਖਲੋ ਜੇ ਤੇ ਉਰਲੇ ਪਾਸੇ ਮਸਜਿਦ ਤੇ ਅਸੀਂ ਖਲੋ ਜੰਨੇ ਆ। 2 ਦਿਨ ਲੰਗਰ ਉਹਦਾ ਹੋਣਾ ਤੇ 2 ਦਿਨ ਕਰਨਾ ਹੀ ਹੋ। ਅੱਛਾ, ਦਾਦੇ ਦਾ ਖਤਮ ਦਵਾਉਂਦੇ ਸੀ। ਆ ਮੈਨੂੰ ਉਹਨੇ, ਮੈਂ ਸ਼ਾਮੀ ਗਿਆ, ਮੈਨੂੰ ਉਹਨੇ ਲੈਣ ਕੇ ਨਾ ਮਠਿਆਈ ਤੇ ਖਤਮ ਦਵਾ ਕੇ ਤੇ ਬੱਚਿਆਂ ਨੂੰ ਵੰਡ ਦਿੱਤੀ। ਅੱਛਾ ਅੱਛਾ। ਮੈਨੂੰ ਉਹਨੇ ਗੱਲ ਸੁਣਾਈ ਰਾਤ, ਭਰਾ ਮੈਨੇ ਵੀ ਆਹ ਗੱਲ ਹੈ। ਮੈਨੂੰ ਆਂਦਾ ਗੱਲ ਹੈ ਤੂੰ ਛੋਟਾ ਵਾਂ, ਦੋਵਾਂ ਭਰਾਵਾਂ ਨੇ ਰਲ ਕੇ ਕਰਨਾ ਵਾ, ਕਿਸੇ ਕੋਲ ਲੰਗਰ ਨਹੀਂ ਮੰਗਣਾ। ਅੱਛਾ, ਜੇ ਕਿਸੇ ਕੋਲ ਲੰਗਰ ਮੰਗਿਆ ਤੇ ਰਾਤ ਨੂੰ ਉਹਨਾਂ ਪਤੀਲੇ ਲੈ ਕੇ ਜਾਣੇ ਤੇ ਅਸੀਂ ਬੱਚਿਆਂ ਨੂੰ ਤੇ ਸਿਆਣਿਆਂ ਨੂੰ ਕੀ ਬਿਠਾ ਕੇ ਖਵਾਉਣਾ। ਸਹੀ ਸਹੀ ਸਹੀ। ਮੈਂ ਕਿਹਾ ਠੀਕ ਭਾਈ, 200 ਬੰਦਾ ਹੋ ਜਾਵੇ, 150 ਹੋ ਜਾਏ, ਬੱਚੇ ਵੀ ਲੰਗਰ ਵਰਤਾਈਦਾ, ਭਾਵੇਂ ਸਾਡੇ ਤੋਂ ਬਾਅਦ ਆ ਸ਼ੇਖ ਨੂੰ ਪੁੱਛ ਲਈ ਜਿਹੜਾ ਲੰਗਰ 'ਤੇ ਜਾ ਕੇ ਸ਼ਾਮਲ ਹੁੰਦਾ। ਸਹੀ ਸਹੀ ਸਹੀ। ਅੱਜ ਵੀ ਕਰਦੇ? ਅੱਜ ਵੀ। ਉਹ ਗੁਜ਼ਰ ਗਿਆ, ਜਦੋਂ ਟਾਈਮ ਆਇਆ ਗੁਜ਼ਰਨ ਦਾ ਤੇ ਮੈਨੂੰ ਆਖਣ ਲੱਗਾ ਦਾਦੇ ਦਾ ਖਤਮ ਹੀ ਦਵਾਉਣਾ ਸੀ, ਤੇ ਦੂਜੀ ਇਹ ਗੱਲ ਵੀ ਤੂੰ ਸਿਆਣਾ ਹੈ ਤੇ ਬੱਚੀ ਦਾ ਵੀ ਘਰੇ ਕਰਨਾ ਹੀ, ਸਿਆਲ ਲਾਂਭੇ ਨਾ ਜਾਣ। ਹਾਂ ਹਾਂ। ਇਹ 8-4 ਪੈਲੀਆਂ ਉਹਦੀਆਂ ਤੇ 4 ਮੇਰੀਆਂ, ਉਹਨੇ ਮੇਰੇ ਨਾਲ ਲਵਾਈ 4 ਪੈਲੀਆਂ ਆਪਣੀ ਵੀ। ਸਹੀ ਉਹ ਇਸ ਵਾਸਤੇ ਵੀ ਸਵਾਣੀ ਕਦੇ ਉਹੋ ਜਿਹੀ ਕੋਈ ਟੱਕਰ ਤੇ ਲੀਰਾਂ ਨਾ ਪੈ ਜਾਣ, ਮਰ ਜਾਂਦੀ, ਪੁੱਤਰ ਸਾਂਭਦੇ ਰਹਿਣ। ਵਾਹ ਜੀ ਵਾਹ। ਭਰਾ ਨੇ ਫਿਰ ਭਰਾ ਨੂੰ ਪਾਲਿਆ ਵੀ, ਪਾਲਿਆ। ਪਿਓ ਮਾਂ ਬਣ ਕੇ ਪਾਲਿਆ ਪਾਲਿਆ। ਉਹਨਾਂ ਨੂੰ ਕਿੰਨੀ ਦੇਰ ਹੋ ਗਈ ਫੌਤ ਹੋਇਆ ਨੂੰ? ਉਹਨਾਂ ਨੂੰ ਕੋਈ ਸਾਲ ਹੋ ਚੱਲਿਆ। ਅੱਛਾ ਅੱਛਾ ਅੱਛਾ। ਲੇਕਿਨ ਕਮੀ ਤੇ ਮਹਿਸੂਸ ਹੁੰਦੀ ਹੋਣੀ। ਮੈਂ ਬਾਹਰ ਬੜਾ ਵਪਾਰ ਕੀਤਾ, ਮੇਰੇ ਭਰਾ ਨੇ ਮੇਰਾ ਪਾਸਾ ਨਹੀਂ ਤੁਲਿਆ ਕਦੇ। ਵਾਹ ਜੀ ਵਾਹ। 20 ਕਿੱਲੇ ਵੀ ਜ਼ਮੀਨ ਵਾਈ ਆ, 40 ਕਿੱਲੇ ਵਾਈ ਆ, ਤੋੜ ਜੇਲ੍ਹ ਤੱਕ ਦਿਨ ਤੱਕ ਮੇਰੀ ਵਾਕ ਵੀ ਸੀ। ਢੱਗੇ ਲਿਆਉਣੇ ਟਰੱਕਾਂ ਦੇ ਟਰੱਕ। ਸਹੀ ਸਹੀ ਸਹੀ। ਹੈਂ ਤੇ ਭਰਾਵਾਂ ਦੀ ਭਾਅ ਜਿੱਦਣ ਦਾ ਉਹ ਗੁਜ਼ਰ ਗਿਆ, ਮੈਂ ਤੈਨੂੰ ਕੀ ਦੱਸਾਂ, ਮੇਰੀ ਖੇਡ ਮੁੱਕ ਗਈ ਹੈ। ਉਹਨੇ ਸਵੇਰੇ ਆਉਣਾ, ਹੁੱਕਾ ਧਰਿਆ ਹੋਣਾ ਤੇ ਮੁੰਡਿਆਂ ਨੇ ਆਖਿਆ ਅੱਬਾ ਤੂੰ ਵਡੇਰਾ ਹੋ ਗਿਆ, ਨਾ ਜਾਇਆ ਕਰ। ਉਹਨੇ ਕਿਹਾ ਤੁਹਾਨੂੰ ਕੀ ਪਤਾ, ਮੈਂ ਨਾਲੇ ਮਾਲ ਵੇਖ ਕੇ ਨਾਲੇ ਉੱਥੇ ਮੇਰਾ ਭਰਾ ਕੋ ਮੈਂ 2 ਘੜੀਆਂ ਬਹਿ ਕੇ ਆਉਣਾ ਹੈਂ। ਤੇ ਜਦੋਂ ਸ਼ਾਮ ਨੂੰ ਜਾਈਦਾ ਆਖੀਦਾ ਉਹ ਅੱਜ ਮੇਰਾ ਭਰਾ ਹੁੰਦਾ ਤੇ ਮੈਨੂੰ ਕਹਿੰਦਾ ਬਹਿ ਜਾ ਬਾਈ। ਹਾਂਜੀ। 47 ਤੋਂ ਬਾਅਦ ਵੱਡਾ ਦੁੱਖ ਭਰਾ ਦਾ ਸੀ। ਭਰਾ ਦਾ ਪੈ ਗਿਆ। ਚਲੋ ਜੀ ਬਾਬਾ ਜੀ, ਅੱਲਾ ਨੂੰ ਜੰਨਤ 'ਚ ਜਗ੍ਹਾ ਦੇਵੇ, ਤੁਹਾਨੂੰ ਹੌਸਲਾ ਦੇਵੇ। ਉਹ ਇਸ ਤਰ੍ਹਾਂ ਵੀਰ ਭਰਾਵਾਂ ਹੀ ਗੱਲਾਂ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।